ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਾਰਿਆਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿਣਾ। ਮੈਂ ਸੁਖਵਿੰਦਰ ਸਿੰਘ ਤੇ ਮੇਰੇ ਨਾਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਰ ਵਾਰ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਦੁਨੀਆ ਦੇ ਵਿੱਚ ਵਾਪਰ ਰਹੀਆਂ ਵੱਡੀਆਂ ਘਟਨਾਵਾਂ ਦੇ ਉੱਤੇ ਆਪਣਾ ਐਨਾਲਿਸਿਸ ਲੈ ਕੇ ਹਾਜ਼ਰ ਹੋਏ ਨੇ। ਤੇ ਸਭ ਤੋਂ ਪਹਿਲਾਂ ਮੈਂ ਡਾਕਟਰ ਅਮਰਜੀਤ ਸਿੰਘ ਜੀ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, सुखविंदर सिंह जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਅਦਾਬਰਸ। ਡਾਕਟਰ ਸਾਹਿਬ ਜਿਵੇਂ ਰਹੇ ਆ ਕਿ ਦੁਨੀਆ ਦੇ ਵਿੱਚ ਵੱਡੀ ਹਲਚਲ ਜਿਹੜੀ ਆ ਉਹ ਨਜ਼ਰ ਆ ਰਹੀ ਆ ਤੇ ਜਿੱਥੇ ਭਾਰਤ ਦੇ ਉੱਤੇ ਅੱਜ ਜਿਹੜੇ ਅਮਰੀਕਾ ਨੇ ਬਤੌਰ ਸਜ਼ਾ ਜਿਹੜੇ ਟੈਰਿਫਸ ਆ ਉਹ ਜਿਨ੍ਹਾਂ ਦਾ ਨਾਮ ਕੀਤੀ ਸੀ ਉਹ ਅੱਜ ਤੋਂ ਲੱਗੇ ਨੇ ਭਾਰਤ ਦੇ ਉੱਤੇ ਤੇ ਕਈ ਜਿਹੜੀਆਂ ਫੈਕਟਰੀਆਂ ਆ ਉਹ ਬੰਦ ਵੀ ਹੋਣ ਲੱਗੀਆਂ ਨੇ ਭਾਰਤ ਦੇ ਵਿੱਚ। ਤੇ ਦੂਜੇ ਪਾਸੇ ਇੱਕ ਹੋਰ ਵੱਡੀ ਖਬਰ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਚਰਚਾ 'ਚ ਹੈ ਕਿ ਜਿਹੜੀ ਅਮਰੀਕਨ ਪਾਲਿਸੀ ਆ ਉਹਦੇ 'ਚ ਵੱਡਾ ਸ਼ਿਫਟ ਭਾਰਤ ਨੂੰ ਲੈ ਕੇ ਆਇਆ, ਜਿਹਦੇ 'ਚ ਹੁਣ ਜਿਹੜੇ ਅਮਰੀਕਾ ਨੇ ਜਿਹੜਾ ਅੰਬੈਸਡਰ ਨਿਯੁਕਤ ਕੀਤਾ ਆ ਭਾਰਤ ਦੇ ਲਈ ਉਹ ਸਰਜੀਓ ਗੋਰ ਰਸ਼ੀਅਨ ਮੂਲ ਦੇ ਸੋਵੀਅਤ ਏਰਾ ਦਾ ਜਿਹੜਾ ਸਾਰਾ ਮਤਲਬ ਉੱਥੋਂ ਦਾ ਬਰਥ ਆ ਇਹਨਾਂ ਦਾ। ਸਰਜੀਓ ਗੋਰ ਦਾ 38 ਸਾਲ ਉਮਰ ਆ ਤੇ ਪ੍ਰੈਜ਼ੀਡੈਂਟ ਟਰੰਪ ਦੇ ਖਾਸ ਬੰਦਿਆਂ ਚੋਂ ਇੱਕ ਨੇ ਤੇ ਉਹ ਭਾਰਤ ਦੇ ਲਈ ਜਿਹੜਾ ਆ ਐਜ਼ ਅੰਬੈਸਡਰ ਨਿਯੁਕਤ ਕੀਤਾ ਗਿਆ। ਤੇ ਸਭ ਤੋਂ ਅਹਿਮ ਗੱਲ ਹੈ ਕਿ ਨਾਲ ਜਿੱਥੇ ਉਹਨਾਂ ਨੂੰ ਅੰਬੈਸਡਰ ਬਤੌਰ ਭੇਜਿਆ ਜਾ ਰਿਹਾ ਨਾਲ ਹੀ ਉਹਨਾਂ ਨੂੰ ਸਪੈਸ਼ਲ ਐਨਵੋਏ ਫੋਰ ਸੈਂਟਰਲ ਐਂਡ ਸਾਊਥ ਏਸ਼ੀਆ ਜਿਹੜਾ ਹੈ ਉਹ ਵੀ ਨਿਯੁਕਤ ਕੀਤਾ ਗਿਆ। ਤਾਂ ਜਿਹੜੀ ਇਹ ਨਿਯੁਕਤੀ ਆ ਇਹਦੇ ਬਾਰੇ ਭਾਰਤੀ ਮੀਡੀਆ ਦੇ ਵਿੱਚ ਬਹੁਤ ਜ਼ਿਆਦਾ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਰੋਣਾ ਵੀ ਰੋਇਆ ਜਾ ਰਿਹਾ। ਇੱਥੋਂ ਗੱਲਾਂ ਹੋ ਰਹੀਆਂ ਨੇ ਕਿ ਅਮਰੀਕਾ ਨੇ ਇਹ ਕਲੀਅਰ ਕਰਤਾ ਅਮਰੀਕਾ ਇੰਡੀਆ ਨੂੰ ਬ੍ਰੇਕ ਕਰਨ ਦੀ ਜਿਹੜੀ ਆ ਉਹ ਨੀਤੀ ਅਪਣਾ ਰਿਹਾ ਆ। ਜਿਹੜੀ ਅਪਾਇੰਟਮੈਂਟ ਆ ਖਾਸ ਤੌਰ ਤੇ ਸਪੈਸ਼ਲ ਦੇ ਬਤੌਰ ਵੀ ਜਿਹੜੀ ਅੰਬੈਸਡਰ ਦੀ ਨਿਯੁਕਤੀ ਕੀਤੀ ਗਈ ਆ। ਤਾਂ ਇਸ ਖਬਰ ਨੂੰ ਇਸ ਨਿਯੁਕਤੀ ਨੂੰ ਦੇਖ ਰਹੇ ਹੋ? ਦੇਖੋ, ਅਮਰੀਕਾ ਭਾਰਤ ਸਬੰਧਾਂ ਦੇ ਹਵਾਲੇ ਨਾਲ ਤਿੰਨ ਮੁੱਖ ਖਬਰਾਂ ਵਰਲਡ ਮੀਡੀਆ ਔਰ ਡਿਜੀਟਲ ਸੋਸ਼ਲ ਉਸ ਦਾ ਸ਼ਿੰਗਾਰ ਬਣੀਆਂ ਨੇ। ਉਹਦੇ 'ਚ ਜਿਸ ਖਬਰ ਦਾ ਤੁਸੀਂ ਜ਼ਿਕਰ ਕੀਤਾ ਹੈ ਉਹ ਬੜੀ ਅਹਿਮੀਅਤ ਵਾਲੀ ਹੈ ਕਿ ਕਿਵੇਂ ਸਰਜੀ ਗੌਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਬੜੇ ਲੰਬੇ ਵਕਤ ਤੋਂ ਜੁੜੇ ਹੋਏ ਨੇ, ਜਿਹੜੀਆਂ ਬੈਸਟ ਸੈਲਰ ਬਣੀਆਂ ਟਰੰਪ ਦੀਆਂ ਲਿਖੀਆਂ ਕਿਤਾਬਾਂ, ਉਹਨਾਂ ਨੂੰ ਵੀ ਜਿਹੜਾ ਓਵਰਆਲ ਆਰਗੇਨਾਈਜ਼ ਕਰਨ 'ਚ ਜਾਂ ਪਬਲਿਸਾਈਜ਼ ਕਰਨ 'ਚ ਸਰਜੀ ਗੌਰ ਦਾ ਵੱਡਾ ਹੱਥ ਸੀ। ਇਸ ਤੋਂ ਇਲਾਵਾ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਔਰ ਹੁਣ ਵੀ ਉਹ ਉਸ ਵਾਈਟ ਹਾਊਸ ਦੇ ਪਰਸਨਲ ਡਿਪਾਰਟਮੈਂਟ ਦੇ ਵਿੱਚ ਐਜ਼ ਏ ਡਾਇਰੈਕਟਰ ਸਰਵ ਕਰ ਰਹੇ ਨੇ, ਜਿਸ ਨੇ ਲਗਭਗ 4000 ਨਵੀਆਂ ਨਾਮਜ਼ਦਗੀਆਂ ਕੀਤੀਆਂ ਨੇ ਮੇਕ ਅਮਰੀਕਾ ਗ੍ਰੇਟ ਅਗੇਨ ਸਪੋਰਟਰਸ ਦੀਆਂ। ਕਿਉਂਕਿ ਬਹੁਤ ਵੱਡਾ ਨੈਟਵਰਕ ਹੁੰਦਾ ਜਦੋਂ ਪ੍ਰੈਜ਼ੀਡੈਂਟ ਆਉਂਦਾ ਹੈ, ਉਹ ਆਪਣੇ ਲਾਇਲਿਸਟ ਵੀ ਭਰਤੀ ਕਰਦਾ ਹੈ। ਪਰ ਇਸ ਵੇਲੇ ਵਿਦਨ ਰਿਪਬਲਿਕਨਸ ਵੀ ਇੱਕ ਗਰੁੱਪ ਜਿਹੜਾ ਕਿ ਬਿਲਕੁਲ ਜਿਹਨੂੰ ਤੁਸੀਂ ਬਲਾਈਂਡ ਸਪੋਰਟਰ ਕਹਿ ਸਕਦੇ ਹੋ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਆਈਡੀਆ ਦੇ, ਉਸ ਨੂੰ ਵੀ ਉਹ ਹੈਡ ਕਰਦੇ ਨੇ। ਔਰ ਜਿਹੜਾ ਉਹਨਾਂ ਨੂੰ ਪਹਿਲੀ ਗੱਲ ਤਾਂ ਬਹੁਤਿਆਂ ਦੇ ਲਈ ਇਹ ਵੀ ਇੱਕ ਸਡਨ ਸਰਪ੍ਰਾਈਜ਼ ਸੀ ਕਿ 6 ਮਹੀਨੇ ਤੋਂ ਐਰਿਕ ਗਾਰਸੈਟੀ, ਇਸ ਗੱਲ ਦਾ ਧਿਆਨ ਰਹੇ ਕਿ ਪ੍ਰੈਜ਼ੀਡੈਂਟ ਬਾਈਡਨ ਨੇ ਭਾਰਤ ਦਾ ਐਂਬੈਸਡਰ ਐਰਿਕ ਗਾਰਸੈਟੀ ਜਿਹੜੇ LA ਦੇ ਮੇਅਰ ਵੀ ਰਹੇ ਔਰ ਬੜੇ ਪ੍ਰੋਮੀਨੈਂਟ ਹਿਊਮਨ ਰਾਈਟਸ ਦੇ ਹਮਾਇਤੀ ਵੀ ਸੀ, ਉਹਨਾਂ ਨੂੰ ਨਾਮਜ਼ਦ ਕੀਤਾ ਸੀ। ਔਰ ਜਨਵਰੀ 'ਚ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕਣੀ ਸੀ ਉਸ ਤੋਂ ਪਹਿਲਾਂ ਐਰਿਕ ਗਾਰਸੈਟੀ ਜਿਹੜੇ ਨੇ ਉਹ ਰਿਜ਼ਾਈਨ ਕਰਕੇ ਨਿਕਲ ਗਏ ਸੀ, ਕਿਉਂਕਿ ਪੋਲੀਟੀਕਲ ਅਪਾਇੰਟਮੈਂਟਸ ਹੁੰਦੀਆਂ ਨੇ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਵੀ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਨਿਕਲਣ ਲਈ ਕਿਹਾ ਜਾਏ, ਉਹਨਾਂ ਨੇ ਖੁਦ ਹੀ ਰਿਜ਼ਾਈਨ ਕੀਤਾ। ਫਿਰ ਇਹ ਵੀ ਗੱਲ ਦੇਖਣ ਵਾਲੀ ਸੀ ਕਿ ਇਹਨਾਂ 6 ਮਹੀਨਿਆਂ 'ਚ ਇਹਦੇ ਬਾਵਜੂਦ ਕਿ ਭਾਰਤ ਸਭ ਤੋਂ ਪਹਿਲੇ ਉਹਨਾਂ ਮੁਲਕਾਂ 'ਚੋਂ ਸੀ ਜਿਨ੍ਹਾਂ ਨੇ ਅਮਰੀਕਾ ਦੇ ਨਾਲ ਟ੍ਰੇਡ ਡੀਲ ਨੈਗੋਸ਼ੀਏਸ਼ਨ ਜਨਵਰੀ ਮਹੀਨੇ 'ਚ ਸ਼ੁਰੂ ਕਰ ਦਿੱਤੀ ਸੀ, ਪਰ ਅਮਰੀਕਾ ਨੇ ਜ਼ਰੂਰੀ ਨਹੀਂ ਸਮਝਿਆ ਕਿ ਉਹ ਕਿਸੇ ਨੂੰ ਅਪਾਇੰਟ ਕਰਨ, ਖਾਸ ਤੌਰ ਤੇ ਪ੍ਰੈਜ਼ੀਡੈਂਟ ਟਰੰਪ, ਕਿਉਂਕਿ ਇੱਕ ਪ੍ਰੋਸੈਸ ਹੁੰਦੀ ਹੈ, ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਹੈ, ਫਿਰ ਸੈਨੇਟ ਕਨਫਰਮੇਸ਼ਨ ਕਮੇਟੀ ਦੇ ਸਾਹਮਣੇ
ਪੇਸ਼ ਹੋਣਾ ਪੈਂਦਾ ਹੈ, ਜਿਸ ਪ੍ਰੋਸੈਸ ਨੂੰ ਮਹੀਨਾ 2 ਮਹੀਨੇ ਕਈ ਵਾਰ ਵਕਤ ਜ਼ਿਆਦਾ ਵੀ ਲੱਗ ਸਕਦਾ ਹੈ। ਸੋ ਪਹਿਲੀ ਗੱਲ ਤਾਂ ਟਾਈਮਿੰਗ ਨੂੰ ਲੈ ਕੇ ਹੈ ਕਿ ਜਦੋਂ ਇਸ ਵੇਲੇ ਰਿਲੇਸ਼ਨਸ਼ਿਪ ਦੇ ਵਿੱਚ ਬਿਟਰਨੈਸ ਸਿਖਰਾਂ ਤੇ ਹੈ, ਉਸ ਮੌਕੇ ਦੇ ਉੱਤੇ ਐਂਬੈਸਡਰ ਨਾਮਜ਼ਦ ਕਰਨਾ ਹੈ, ਔਰ ਐਂਬੈਸਡਰ ਵੀ ਉਸ ਨੂੰ ਜਿਹੜਾ ਪਰਸਨਲ ਲਾਇਲਿਸਟ ਹੈ, ਔਰ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਨੀਤੀ ਭਾਰਤ ਪ੍ਰਤੀ ਹੈ ਉਹ ਟੈਰਿਫ ਨੂੰ ਲੈ ਕੇ ਹੋਏ ਜਾਂ ਰਸ਼ੀਅਨ ਆਇਲ ਨੂੰ ਬਾਏ ਕਰਨ ਕਰਕੇ ਜਿਹੜਾ ਐਡੀਸ਼ਨਲ 25% ਪਨਿਸ਼ਮੈਂਟ ਹੈ, ਜਿਹੜੀ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਭਾਰਤ ਦਾ ਲਗਭਗ $65 ਬਿਲੀਅਨ ਦਾ ਟ੍ਰੇਡ ਉਹਦੇ ਨਾਲ ਪ੍ਰਭਾਵਿਤ ਹੋ ਰਿਹਾ, ਕਿਉਂਕਿ ਆਲਰੇਡੀ ਬੇਸ਼ੱਕ 120 ਬਿਲੀਅਨ ਤੋਂ 160 ਤੱਕ ਭਾਰਤ ਅਮਰੀਕਾ ਦਾ ਦਵੱਲਾ ਟ੍ਰੇਡ ਹੁੰਦਾ ਹੈ, ਲੇਕਿਨ ਬਹੁਤ ਸਾਰੀਆਂ ਆਈਟਮਸ ਐਸੀਆਂ ਨੇ ਜਿਵੇਂ ਆਇਰਨ ਹੈ, ਐਲੂਮੀਨੀਅਮ ਹੈ, ਜਾਂ ਫਾਰਮਾਸਿਊਟੀਕਲ ਇੰਡਸਟਰੀ ਦਾ ਕੁਝ ਪਾਰਟ ਹੈ ਜਿਨ੍ਹਾਂ ਨੂੰ ਐਗਜ਼ੈਂਪਟ ਕੀਤਾ ਹੋਇਆ ਹੈ। ਸੋ ਇੱਕ ਅੰਦਾਜ਼ੇ ਮੁਤਾਬਕ ਕਿਤੇ 55 ਫਿਗਰ ਕਿਤੇ 65 ਹੈ ਜਿਹੜੀ ਪ੍ਰਭਾਵਿਤ ਹੋਣੀ ਹੈ। ਸੋ ਜਦੋਂ ਇਹ ਪਾਰਟ ਚੱਲ ਰਿਹਾ ਸੀ, ਆਲਰੇਡੀ 3 ਹਫ਼ਤੇ ਪਹਿਲਾਂ ਇਹ ਐਲਾਨ ਕੀਤਾ ਹੋਇਆ ਸੀ ਪ੍ਰੈਜ਼ੀਡੈਂਟ ਟਰੰਪ ਨੇ ਕਿ 27 ਅਗਸਤ ਨੂੰ ਇਹ 50% ਐਡੀਸ਼ਨਲ ਜਿਹੜਾ 25% ਔਰ 25 ਪਹਿਲਾ ਇਹਦੇ ਥੱਲੇ ਦੀ ਸ਼ੁਰੂਆਤ ਹੋਏਗੀ, ਔਰ ਇਸ ਮੌਕੇ ਤੇ ਅਪਾਇੰਟਮੈਂਟ। ਔਰ ਸਭ ਤੋਂ ਵੱਡਾ ਸਰਪ੍ਰਾਈਜ਼ ਐਲੀਮੈਂਟ ਜਿਹੜਾ ਜਿਹਦੇ ਤੇ ਅਜੇ ਤੱਕ ਭਾਰਤ ਨੇ ਕੋਈ ਆਫੀਸ਼ੀਅਲ ਰਿਐਕਸ਼ਨ ਨਹੀਂ ਦਿੱਤਾ ਉਹ ਸੀ ਕਿ ਸੈਂਟਰਲ ਏਸ਼ੀਆ ਤੇ ਸਾਊਥ ਏਸ਼ੀਆ ਉਹਦੇ ਲਈ ਸਪੈਸ਼ਲ ਐਨਵੋਏ। ਮੈਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਜਿਹੜਾ ਵਿਦੇਸ਼ ਵਿਭਾਗ ਹੁੰਦਾ ਹੈ ਜਿਹਨੂੰ ਸਟੇਟ ਡਿਪਾਰਟਮੈਂਟ ਅਮਰੀਕਾ 'ਚ ਕਿਹਾ ਜਾਂਦਾ ਹੈ, ਔਰ ਵਿਦੇਸ਼ ਮੰਤਰੀ ਦੇ ਲਈ ਲਫ਼ਜ਼ ਸੈਕਟਰੀ ਆਫ ਸਟੇਟ ਹੁੰਦਾ ਹੈ। ਸੋ ਸੈਕਟਰੀ ਆਫ ਸਟੇਟ ਦੁਨੀਆ ਦੇ 8 ਬਿਲੀਅਨ ਲੋਕਾਂ ਨੂੰ ਜਾਂ 195 ਮੁਲਕਾਂ ਦੇ ਨਾਲ ਜਿਹੜਾ ਉਹ ਕੀ ਫੋਰਨ ਪਾਲਿਸੀ ਹੋਏਗੀ ਉਹਨੂੰ ਹੈਡ ਕਰਦਾ ਹੈ। ਪਰ ਸਟੇਟ ਡਿਪਾਰਟਮੈਂਟ ਦੇ ਵਿੱਚ ਰੀਜਨ ਵਾਈਜ਼ ਵੀ ਉਹਨਾਂ ਨੂੰ ਅਸਿਸਟੈਂਟ ਸੈਕਟਰੀ ਆਫ ਸਟੇਟ ਕਿਹਾ ਜਾਂਦਾ ਹੈ। ਉਹ ਅਸਿਸਟੈਂਟ ਸੈਕਟਰੀ ਹੁੰਦੇ ਨੇ, ਉਹ ਸਾਊਥ ਏਸ਼ੀਆ ਦਾ ਅੱਡ ਹੈ, ਸੈਂਟਰਲ ਏਸ਼ੀਆ ਦਾ ਅੱਡ ਹੈ, ਲੈਟਨ ਅਮਰੀਕਾ ਦਾ ਅੱਡ ਹੈ, ਔਰ ਇਸੇ ਤਰ੍ਹਾਂ ਹੋਰ ਖਿੱਤਿਆਂ ਦੇ ਵਿੱਚ ਵੀ ਜਿਹੜਾ ਆਸਟ੍ਰੇਲੀਆ ਨਿਊਜ਼ੀਲੈਂਡ ਨੂੰ ਜਿਹੜਾ ਮੋਨੀਟਰ ਕਰਨ ਵਾਲਾ ਅੱਡ ਹੈ। ਸੋ ਇਹ ਪਹਿਲੀ ਵਾਰ ਹੈ ਕਿ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦੇ ਲਈ ਉਹ ਰਾਜਦੂਤ ਜਿਹੜਾ ਵਾਇਆ ਸਟੇਟ ਡਿਪਾਰਟਮੈਂਟ ਨਹੀਂ ਜਾਏਗਾ, ਜਿਹੜਾ ਕਿ ਇਹਨਾਂ ਦਾ ਪ੍ਰੋਪਰ ਚੈਨਲ ਹੈ ਫੋਰਨ ਪਾਲਿਸੀ ਦਾ, ਉਹ ਡਾਇਰੈਕਟਲੀ ਰਿਪੋਰਟ ਕਰੇਗਾ ਪ੍ਰੈਜ਼ੀਡੈਂਟ ਟਰੰਪ ਨੂੰ। ਔਰ ਇਸ ਹਾਲਤ ਦੇ ਵਿੱਚ ਜਦੋਂ ਕਿ ਰਿਲੇਸ਼ਨਸ਼ਿਪ ਦੇ ਵਿੱਚ ਇੰਨੀ ਜ਼ਿਆਦਾ ਬਿਟਰਨੈਸ ਹੈ, ਪਹਿਲੀ ਗੱਲ ਤਾਂ ਜਦੋਂ ਤੁਸੀਂ ਕਿਸੇ ਜਿਵੇਂ ਅਸੀਂ ਰਾਜਧਾਨੀਆਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਪੰਜਾਬ ਨੂੰ ਬਿਲਿਟਲ ਕਰਨ ਦੀ ਗੱਲ ਕਰਦੇ ਹਾਂ ਤੇ ਅਸੀਂ ਕਹਿੰਦੇ ਹਾਂ ਜੀ ਪੰਜਾਬ ਨੂੰ ਤਾਂ ਉਹਦੀ ਰਾਜਧਾਨੀ ਵੀ ਨਹੀਂ ਦਿੱਤੀ ਗਈ, ਉਹਨੂੰ ਵੀ ਹਰਿਆਣੇ ਦੇ ਨਾਲ ਜਿਹੜਾ ਉਹ ਨੂੜ ਦਿੱਤਾ ਗਿਆ। ਇਸੇ ਤਰ੍ਹਾਂ ਕਿਸੇ ਮੁਲਕ ਦੀ ਇੰਪੋਰਟੈਂਸ ਇਸ ਗੱਲ ਤੇ ਵੀ ਡਿਪੈਂਡ ਕਰਦੀ ਹੈ ਕਿ ਉਹਦੇ ਕੋਲ ਐਕਸਕਲੂਸਿਵ ਉਹਦਾ ਐਂਬੈਸਡਰ ਹੋਏ। ਜਦੋਂ ਤੁਸੀਂ ਮਲਟੀਪਲ ਡਿਊਟੀਜ਼, ਔਰ ਉਹ ਵੀ ਉਹਨਾਂ ਹਾਲਾਤਾਂ 'ਚ ਜਦੋਂ ਕਿ ਰਿਲੇਸ਼ਨਸ਼ਿਪ ਬਿਲਕੁਲ ਇਸ ਵੇਲੇ ਜਿਹੜੇ ਟਰਮ ਇੰਡੀਅਨ ਐਕਸਪਰਟ ਇਹ ਨਹੀਂ ਯੂਜ਼ ਕਰ ਰਹੇ ਕਿ ਅਨਫ੍ਰੈਂਡਲੀ ਰਿਲੇਸ਼ਨਸ਼ਿਪ ਔਰ ਬਿਟਰ ਰਿਲੇਸ਼ਨਸ਼ਿਪ, ਉਹ ਇਹਦੇ ਲਈ ਲਫ਼ਜ਼ ਵੀ ਹੌਸਟਾਈਲ ਲਫ਼ਜ਼ ਕਰ ਰਹੇ ਨੇ, ਜਿਹਦਾ ਮਤਲਬ ਐਨਮੀ ਹੁੰਦਾ। ਸੋ ਉਹਦੇ 'ਚ ਤੁਸੀਂ ਉਹ ਐਂਬੈਸਡਰ ਲਾ ਰਹੇ ਹੋ ਜਿਹੜਾ ਬਿਲਕੁਲ ਭਾਵੇਂ ਉਹਨਾਂ ਦੀ ਉਮਰ 30s ਦੇ ਵਿੱਚ ਹੈ, ਔਰ ਜਿਵੇਂ ਤੁਸੀਂ ਕਿਹਾ ਵੀ ਉਹ ਰਸ਼ੀਅਨ ਮੂਲ ਦੇ ਇਸ ਲਈ ਨੇ ਕਿਉਂਕਿ ਜਦੋਂ ਸੋਵੀਅਤ ਯੂਨੀਅਨ ਸੀ ਤਾਂ ਇਹਨਾਂ ਦਾ ਜਨਮ ਉਜ਼ਬੇਕਿਸਤਾਨ 'ਚ ਹੋਇਆ। ਅਜੇ ਮੈਂ ਬੈਕਗਰਾਉਂਡ ਚੈੱਕ ਤਾਂ ਨਹੀਂ ਕੀਤੀ, ਪਰ ਮੋਸਟ ਲਾਈਕਲੀ ਜੂਇਸ਼ ਬੈਕਗਰਾਉਂਡ ਵੀ ਹੋ ਸਕਦੀ ਹੈ। ਸੋ ਉਸ ਖਿੱਤੇ ਤੋਂ ਵਾਕਿਫ ਹੈ, ਲੇਕਿਨ ਕੋਈ ਅਦਰਵਾਈਜ਼ ਐਕਸਪੀਰੀਅੰਸ ਨਹੀਂ ਹੈ ਫੋਰਨ ਪਾਲਿਸੀ ਜਾਂ ਈਵਨ ਵਿਦਨ ਪੋਲੀਟੀਕਲ ਸਟਰਕਚਰ ਦੇ ਵੀ। ਲੇਕਿਨ ਟਰੰਪ ਲਾਇਲਿਸਟ, ਡਾਇਰੈਕਟ ਐਨਵੋਏ, ਔਰ ਉਹਦੇ 'ਚ ਜਦੋਂ ਸੈਂਟਰਲ ਏਸ਼ੀਆ ਔਰ ਸਾਊਥ ਏਸ਼ੀਆ ਦੋਨੋਂ ਕਲੱਬ ਹੋ ਜਾਂਦੇ ਨੇ। ਸਾਊਥ ਏਸ਼ੀਆ ਦੇ ਵਿੱਚ ਆਲਮੋਸਟ ਅਸੀਂ 8 ਮੁਲਕਾਂ ਦਾ ਜ਼ਿਕਰ ਕਰਦੇ ਹਾਂ, ਜਿਹਦੇ 'ਚ ਇੰਡੀਆ, ਪਾਕਿਸਤਾਨ, ਅਫਗਾਨਿਸਤਾਨ, ਇਧਰੋਂ ਸ੍ਰੀਲੰਕਾ, ਬੰਗਲਾਦੇਸ਼, ਮਾਲਦੀਵਸ, ਭੂਟਾਨ, ਮਿਆਂਮਾਰ, ਇਹ ਜਿਹੜੇ ਨੇ ਸ਼ਾਮਲ ਨੇ। ਔਰ ਜਦੋਂ ਸੈਂਟਰਲ ਏਸ਼ੀਆ ਦਾ ਜ਼ਿਕਰ ਹੁੰਦਾ ਜਿਹਨੂੰ ਕਈ ਵਾਰ ਮਿਡਲ ਈਸਟ ਵੀ ਕਿਹਾ ਜਾਂਦਾ ਹੈ, ਫਿਰ ਤੁਸੀਂ ਈਵਨ ਜਿਹੜੇ ਚਾਰੋਂ ਰਿਪਬਲਿਕ ਜਿਨ੍ਹਾਂ ਨਾਲ ਸਰਜੀਓ ਦਾ ਆਪਣਾ ਤਾਲੁਕ ਵੀ ਜੁੜਦਾ, ਉਹ ਵੀ ਸੈਂਟਰਲ ਏਸ਼ੀਆ ਦਾ ਹਿੱਸਾ ਬਣ ਜਾਂਦੇ ਨੇ। ਉਹਦੇ 'ਚ ਤਾਜਿਕਸਤਾਨ, ਉਜ਼ਬੇਕਿਸਤਾਨ, ਕਿਰਗਿਸਤਾਨ, ਤੁਰਕਮਾਨਿਸਤਾਨ ਦੇ ਨਾਲ ਨਾਲ ਈਵਨ ਅਸੀਂ ਇਸ ਨੂੰ ਮਿਡਲ ਈਸਟ ਤੱਕ ਦੇ ਬਾਰਡਰਸ ਦੇ ਨਾਲ ਵੀ ਜੋੜ ਕੇ ਦੇਖ ਸਕਦੇ ਹਾਂ। ਸੋ ਇਸ ਗੱਲ ਨੇ ਭਾਰਤ ਨੂੰ ਬੁਰੀ ਤਰ੍ਹਾਂ ਰੈਟਲ ਕੀਤਾ ਹੈ। ਉਹਨਾਂ ਦਾ ਆਫੀਸ਼ੀਅਲ ਰਿਐਕਸ਼ਨ ਨਹੀਂ ਹੈ, ਪਰ ਉਹਨਾਂ ਦੇ ਐਕਸਪਰਟ ਦਬੀ ਆਵਾਜ਼ 'ਚ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੁਝ ਵੱਡਾ ਹੋਣ ਵਾਲਾ ਹੈ। ਉਹਨਾਂ ਦੇ ਲਈ ਇਹ ਹੈ ਕਿ ਟੈਰਿਫ ਤਾਂ ਇੱਕ ਬਹਾਨਾ ਹੈ, ਲੇਕਿਨ ਇਸ ਤੋਂ ਕੋਈ ਵੱਡੀ ਖੇਡ ਹੈ
ਜਿਹੜੀ ਅਜੇ ਤੱਕ ਉਹਨਾਂ ਨੂੰ ਸਮਝ ਨਹੀਂ ਆ ਰਹੀ। ਪਰ ਜੇ ਅਸੀਂ ਜੋ ਵਿਚਾਰ ਚਰਚਾ ਇਹ ਅੱਗੇ ਚੱਲੇਗੀ, ਕਿਉਂਕਿ ਇਹਦੇ ਨਾਲ ਮੈਂ ਤੀਸਰੀ ਖਬਰ ਵੀ ਜੋੜਦੇ ਹਾਂ ਜਿਹੜੀ ਕਿ ਰਾਉਂਡ ਟੇਬਲ ਕਾਨਫਰੰਸ ਟਾਈਪ ਸੈਟਿੰਗ 'ਚ ਪ੍ਰੈਜ਼ੀਡੈਂਟ ਟਰੰਪ ਦੀ ਕੱਲ ਜਿਹੜੀ ਆਲਮੋਸਟ 2-2.5 ਮਿੰਟ ਦੀ ਕਲਿੱਪ ਸਾਰੇ ਇੰਡੀਆ ਦੀ ANI ਨਿਊਜ਼ ਏਜੰਸੀ ਨੇ ਵੀ ਚਲਾਈ, ਉਹਨਾਂ ਦੇ ਬਹੁਤ ਸਾਰੇ ਯੂਟਿਊਬਰ ਵੀ ਚਲਾ ਰਹੇ ਨੇ। ਉਹ ਨਿਟੀ ਗ੍ਰਿਟੀ ਹੈ ਜਿਹੜੀ 7, 8, 9, 10 ਮਈ ਨੂੰ ਜਦੋਂ ਕਿ ਭਾਰਤ ਔਰ ਪਾਕਿਸਤਾਨ ਦੇ ਵਿੱਚ ਮਿਸਾਈਲ ਡਰੋਨ ਯੁੱਧ ਹੁੰਦਾ ਹੈ ਔਰ ਉਹ ਯੁੱਧ ਕਿਵੇਂ ਰੁਕਿਆ ਉਸ ਬਾਰੇ ਪਹਿਲੀ ਵਾਰ ਹੈ ਕਿ ਪਹਿਲਾਂ ਤਾਂ ਉਹਨਾਂ ਦਾ ਆਲਮੋਸਟ 44 ਵਾਰ ਇਹ ਦਾਅਵਾ ਸੀ ਕਿ ਵੀ ਮੈਂ ਸੀਜ਼ਫਾਇਰ ਕਰਵਾਇਆ ਇੰਡੀਆ ਔਰ ਪਾਕਿਸਤਾਨ, ਜੇ ਵੀ ਉਹਨਾਂ ਦਾ ਕਹਿਣਾ ਸੀ ਅਦਰਵਾਈਜ਼ ਨਿਊਕਲੀਅਰ ਇਹ ਜੰਗ ਹੋ ਜਾਣਾ ਸੀ ਔਰ ਲੱਖਾਂ ਲੋਕਾਂ ਨੇ ਮਰਨਾ ਸੀ। ਹੁਣ ਉਹਨਾਂ ਨੇ ਉਸ ਦੀ ਹੇਅਰ ਸਪਲਿਟਿੰਗ ਡਿਟੇਲ ਦਿੱਤੀ ਹੈ ਔਰ ਉਹਦੇ ਜਿੱਥੇ ਉਹਨਾਂ ਨੇ ਇੰਡੀਅਨ ਜੈਟਸ ਦੇ ਡਿੱਗਣ ਦਾ, ਹਾਲਾਂ ਲਫ਼ਜ਼ ਉਹਨਾਂ ਨੇ ਇੰਡੀਆ ਨਹੀਂ ਕਿਹਾ ਬਟ ਐਵਰੀਬਡੀ ਨੋਜ਼ ਕਿ ਕਿਹਦਾ ਜ਼ਿਕਰ ਉਹ ਕਰ ਰਹੇ ਨੇ, ਉਹ 6-7 ਤੋਂ ਵੀ ਜ਼ਿਆਦਾ ਦਾ ਜ਼ਿਕਰ ਕਰ ਰਹੇ ਨੇ। ਫਿਰ ਉਹ ਇਹ ਕਹਿ ਰਹੇ ਨੇ ਕਿ ਭਾਈ ਜਦੋਂ ਇਹ ਹੋਇਆ ਕਿ ਭਾਈ ਇਹ ਤਾਂ ਨਿਊਕਲੀਅਰ ਹੋਏਗਾ ਕਿ ਵੀ ਮੈਂ ਉਸ ਟੈਰੀਫਿਕ ਬੰਦੇ ਮੋਦੀ ਨੂੰ, ਹੁਣ ਇਹ ਕਈ ਵਾਰ ਜਿਹਨੂੰ ਤੁਸੀਂ ਖੜਕਾਣਾ ਹੁੰਦਾ ਹੈ ਉਹਦੀ ਪਹਿਲਾਂ ਸਿਫਤ ਵੀ ਕਰਦੇ ਹੋ, ਇਹ ਟੈਰੀਫਿਕ ਗ੍ਰੇਟ ਲੀਡਰ ਐਂਡ ਇਹ ਪਹਿਲਾਂ ਵੀ ਮੋਦੀ ਲਈ ਲਫ਼ਜ਼ ਪ੍ਰੈਜ਼ੀਡੈਂਟ ਟਰੰਪ ਨੇ ਇਸਤੇਮਾਲ ਕੀਤਾ ਔਰ ਉਹਨਾਂ ਨੇ ਕਿਹਾ ਵੀ ਮੈਂ ਉਹਨੂੰ ਕਾਲ ਕੀਤਾ। ਸੋ ਇਹਨੇ ਇੱਕ ਮਿੱਥ ਇਹ ਵੀ ਤੋੜ ਦਿੱਤਾ ਜਿਹੜਾ ਮੋਦੀ ਜਾਂ ਦੂਸਰਿਆਂ ਦਾ ਕਲੇਮ ਸੀ ਕਿ ਜੀ ਹਾਂ ਮਿਸਟਰ ਵੈਂਸ ਵਾਈਸ ਪ੍ਰੈਜ਼ੀਡੈਂਟ ਜਾਂ ਮਾਰਕੋ ਰੂਬੀਓ ਨੇ ਕਮਿਊਨੀਕੇਟ ਕੀਤਾ ਲੇਕਿਨ ਟਰੰਪ ਨੇ ਨਹੀਂ। ਹੁਣ ਟਰੰਪ ਉਹਨਾਂ ਨੂੰ ਬਿਲਕੁਲ ਐਕਸਪੋਜ਼ ਕਰਦੇ ਆ, ਕਹਿੰਦਾ ਵੀ ਮੈਂ ਉਹਨਾਂ ਨੂੰ ਕਿਹਾ ਕਿ ਬਈ ਇਹ ਤੁਸੀਂ ਕੀ ਕਰ ਰਹੇ ਹੋ। ਇਹਦੇ ਚ ਟਰੰਪ ਨੇ ਇਹ ਵੀ ਜ਼ਿਕਰ ਕੀਤਾ ਵੀ ਹੇਟਰਡ ਆਫ ਹੰਡਰਡਸ ਆਫ ਈਅਰਸ ਔਨ ਡਿਫਰੈਂਟ ਟਾਈਟਲਸ। ਸੋ ਜ਼ਾਹਿਰ ਹੈ ਉਹ ਇਸ ਗੱਲ ਨੂੰ ਸਮਝਦਾ ਹੈ ਕਿ ਵੀ ਇੰਡੀਆ ਨੇ ਕਦੇ ਵੀ ਨਾ ਪਾਕਿਸਤਾਨ ਨੂੰ ਕਬੂਲਿਆ ਨਾ ਮੁਸਲਮਾਨਾਂ ਨੂੰ ਕਬੂਲਿਆ, ਹੰਡਰਡਸ ਆਫ ਈਅਰਸ ਦੀ ਗੱਲ ਕਰ ਰਿਹਾ। ਔਰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਇਹ ਸੀ ਕਿ ਵੀ ਇਹ ਇਸ ਤੋਂ ਪਹਿਲਾਂ ਕਿ ਨਿਊਕਲੀਅਰ ਹੋਏ ਮੈਂ ਉਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਕੋਈ ਟ੍ਰੇਡ ਕਰਨ ਨਹੀਂ ਜਾ ਰਿਹਾ ਔਰ ਜੇ ਤੁਸੀਂ ਇਹ ਨਾ ਮੰਨੇ ਕਿ ਮੈਂ ਤੁਹਾਡੇ ਤੇ ਇੰਨੀਆਂ ਟੈਰਿਫ ਚਲਾਵਾਂਗਾ ਕਿ ਯੋਰ ਹੈਡਸ ਵਿਲ ਸਪਿਨ। ਉਹ ਦੋਨਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਇੰਡੀਆ ਪਾਕਿਸਤਾਨ ਦੇ। ਔਰ ਉਹਨੇ ਕਿਹਾ ਜੀ ਮੈਂ ਮੋਦੀ ਨੂੰ ਕਿਹਾ ਵੀ ਹੁਣ ਮੈਨੂੰ ਨੈਕਸਟ ਡੇ ਕਾਲ ਕਰੀ ਬਟ ਵਿਦਿਨ 5 hours everything worked out, the war was stopped and millions of lives were saved। ਇਸ ਕਿਸਮ ਦਾ ਮੈਸੇਜ ਹੈ। ਸੋ ਮੈਂ ਇਹ ਸਮਝਦਾ ਵੀ ਇਹਦੀ ਟਾਈਮਿੰਗ ਵੀ ਔਰ ਇਸ ਦਾ ਹੇਅਰ ਸਪਲਿਟਿੰਗ ਡਿਟੇਲ ਵੀ ਔਰ ਸਰਜੀ ਗੌਰ ਦੀ ਅਪਾਇੰਟਮੈਂਟ ਔਰ ਇਹਦੇ ਨਾਲ ਜਿਹੜੀ ਅੱਜ ਇੰਪਲੀਮੈਂਟ ਹੋਣਾ ਹੈ ਔਰ ਉਹਦੇ ਲਈ ਵੀ ਹੋਮਲੈਂਡ ਸਿਕਿਉਰਿਟੀ ਨੇ ਪੂਰਾ 4 ਸਫ਼ੇ ਦੀ ਡੈਕਲੇਰੇਸ਼ਨ ਮਿਡਨਾਈਟ ਦਿੱਤੀ, ਉਹ ਮੀਡੀਆ ਤੱਕ ਵੀ ਪਹੁੰਚਦੀ ਕੀਤੀ ਗਈ। ਔਰ ਇਹਦੇ ਨਾਲ ਜੇ ਤੁਸੀਂ ਉਹਨਾਂ ਦੇ ਸੈਕਟਰੀ ਆਫ ਟ੍ਰੇਡ, ਉਹਨਾਂ ਦੇ ਕਮਰਸ ਸੈਕਟਰੀ ਜਿਹਨੂੰ ਕਿਹਾ ਜਾਂਦਾ ਹੈ ਔਰ ਬਾਕੀਆਂ ਦਾ ਵੀ ਜੇ ਤੁਸੀਂ ਉਹਨਾਂ ਦੇ ਜਿਹੜੇ ਇੰਟਰਵਿਊਜ਼ ਦੇਖੋ ਤੇ ਜਿਵੇਂ ਅੱਜ ਉਹਨਾਂ ਦਾ ਸੈਕਟਰੀ ਆਫ ਟ੍ਰੇਡ ਜਿਹੜਾ ਕਿ ਫੌਕਸ ਨਿਊਜ਼ ਦਾ ਐਂਕਰ ਸੀ, ਉਹਦੇ ਨਾਲ ਜਦੋਂ ਉਹ ਕਰ ਰਿਹਾ ਤਾਂ ਉਹ ਹੱਸ ਰਹੇ ਨੇ ਇੱਕ ਦੂਜੇ ਦੇ ਨਾਲ, ਜਿਹੜੀ ਐਂਕਰ ਹੈ ਬੀਬੀ ਉਹਦੇ ਨਾਲ ਕਿ ਲੋ ਜੀ ਹੁਣ ਇੰਡੀਆ ਦਾ ਰੂਪੀ ਜਿਹੜਾ ਹੈ ਇਹ ਦੁਨੀਆ ਦੀ ਟ੍ਰੇਡ ਕਰੰਸੀ ਬਣੇਗਾ। ਔਰ ਫਿਰ ਟੁਵਰਡਸ ਦਾ ਐਂਡ ਉਹ ਸੀਰੀਅਸਨੈਸ ਦੇ ਨਾਲ ਕਹਿੰਦਾ ਹੈ ਕਿ ਇੰਡੀਆ ਦਾ ਰੂਪੀ ਬਹੁਤ ਬੁਰੀ ਤਰ੍ਹਾਂ ਡਾਲਰ ਦੇ ਸਾਹਮਣੇ ਥੱਲੇ ਡਿੱਗ ਰਿਹਾ। ਸੋ ਅਸੀਂ ਜੋ ਵਿਚਾਰ ਚਰਚਾ ਅੱਗੇ ਚੱਲੇਗੀ ਇਹਦੀ ਅਹਿਮੀਅਤ ਦਾ ਜ਼ਿਕਰ ਕਰਾਂਗੇ ਕਿ ਵੀ ਇਹ ਜਿਹੜਾ ਇਸ ਮਰਹਲੇ ਦੇ ਉੱਤੇ ਸਰਜੀ ਨੂੰ ਅਪਾਇੰਟ ਕਰਨਾ ਹੈ, ਸੈਂਟਰਲ ਏਸ਼ੀਆ ਸਾਊਥ ਏਸ਼ੀਆ ਦਾ ਐਨਵੋਏ ਵੀ ਬਣਾਉਣਾ ਹੈ ਔਰ ਇੰਡੀਆ ਪ੍ਰਤੀ ਖੁੱਲ੍ਹ ਕੇ ਜਿਹੜੀ ਹੌਸਟਾਈਲ ਅਪਰੋਚ ਹੈ ਇਹਦੇ ਸਿਆਸੀ ਮਾਨੇ ਕੀ ਨਿਕਲ ਸਕਦੇ ਨੇ ਔਰ ਸਿੱਖ ਕੌਮ ਦੇ ਇੰਟਰਸਟ ਨੂੰ, ਸਾਡੇ ਹੋਮਲੈਂਡ ਪੰਜਾਬ ਨੂੰ ਜਿਹੜਾ ਜਿਓਗ੍ਰਾਫਿਕਲੀ ਉਸ ਖਿੱਤੇ ਦੇ ਨਾਲ ਜਿਹੜਾ ਲੱਗਾ ਹੋਇਆ ਜਿਹੜਾ ਖਿੱਤਾ ਇਸ ਵੇਲੇ ਸਭ ਤੋਂ ਵੱਡੀ ਅਹਿਮੀਅਤ ਦਾ ਵਾਇਸ ਹੈ, ਇਸ ਬਾਰੇ ਅਸੀਂ ਫਿਰ ਅੱਗੇ ਜੋ ਤੁਹਾਡੀ ਵਿਚਾਰ ਚਰਚਾ ਤੁਸੀਂ ਅੱਗੇ ਕਰੋਗੇ ਮੈਂ ਆਪਣੀ ਇਨਪੁਟ ਇਸ ਤੇ ਦਿਆਂਗਾ। ਡਾਕਟਰ ਸਾਹਿਬ ਜਿਹੜੀ ਗੱਲ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਸੈਂਟਰਲ ਏਸ਼ੀਆ ਤੇ ਸਾਊਥ ਏਸ਼ੀਆ, ਸੈਂਟਰਲ ਏਸ਼ੀਆ ਐਂਡ ਸਾਊਥ ਏਸ਼ੀਆ ਨੇ ਇੱਕ ਐਂਟੀਟੀ ਬਣਾਉਣਾ, ਤਾਂ ਮੈਂ ਦੇਖ ਰਿਹਾ ਕਿ ਜਿਹੜਾ ਹਿਸਟੋਰੀਕਲ ਟ੍ਰੇਡ ਰੂਟ ਆ ਯਮਨਾ ਤੋਂ ਲੈ ਕੇ, ਜਮਨਾ ਦਰਿਆ ਤੋਂ ਲੈ ਕੇ ਤੇ ਕੰਧਾਰ ਤੱਕ ਦਾ, ਅਸੀਂ ਅੱਜ ਦੇਖ ਰਹੇ ਹਾਂ ਕਿ ਅਫਗਾਨਿਸਤਾਨ ਇੱਕ ਸੋਵਰਨ ਕੰਟਰੀ ਆ, ਪਾਕਿਸਤਾਨ ਉਹ ਸਾਰੇ ਖਿੱਤੇ ਦੇ ਵਿੱਚ ਅੱਜ ਸੋਵਰਨ ਕੰਟਰੀ ਸਟੈਬਲਿਸ਼ ਆ ਤੇ ਨਾਲ ਜਿਹੜਾ ਚਾਹੇ ਉਹ ਕਸ਼ਮੀਰ ਆ ਤੇ ਚਾਹੇ ਉਹ ਪੰਜਾਬ ਆ, ਇਹ ਡਿਸਪਿਊਟਡ ਟੈਰੀਟਰੀਜ਼ ਨੇ ਕਿ ਜਿੱਥੇ ਜਿਹੜੀਆਂ ਸੈਪਰੇਟਿਜ਼ਮ ਦੀਆਂ ਆਪਣੇ
ਸਿਟੀ ਦੀਆਂ ਜਿਹੜੀਆਂ ਮੂਵਮੈਂਟਸ ਨੇ ਉਹ ਮਤਲਬ ਪੂਰੇ ਆਪਾਂ ਕਹਿ ਸਕਦੇ ਹਾਂ ਕਿ ਜੋਬਨ ਤੇ ਨੇ, ਜਿਹਨੂੰ ਪੂਰੀ ਦੁਨੀਆ ਰੈਕੋਗਨਾਈਜ਼ ਕਰ ਰਹੀ ਹੈ ਜਿਹਨਾਂ ਮੂਵਮੈਂਟਸ ਨੂੰ। ਤੇ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਇੰਡੀਆ ਦਾ ਡਰਨਾ ਸੁਭਾਵਕ ਆ, ਕਿਉਂਕਿ ਮੈਂ ਯਾਦ ਹੈ ਕਿ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਅਮਰੀਕਾ ਗਿਆ ਸੀ ਤੇ ਉਦੋਂ ਜਿਹੜੇ ਪ੍ਰੈਜ਼ੀਡੈਂਟ ਸੀ ਓਬਾਮਾ, ਉਹਨਾਂ ਨੇ ਇੱਕ ਸਟੇਟਮੈਂਟ ਜਿਹੜੀ ਦਿੱਤੀ ਸੀ ਕਿ ਇੰਡੀਆ ਦੀ ਬਾਲਕਨਾਈਜੇਸ਼ਨ ਦੀ ਗੱਲ ਕੀਤੀ ਸੀ। ਤੇ ਮਤਲਬ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਇਹ ਸੈਂਟਰਲ ਐਂਡ ਸਾਊਥ ਏਸ਼ੀਆ ਤੇ ਜਿਹੜਾ ਟ੍ਰੇਡ ਆ ਵਰਲਡ ਦਾ ਆਰਡਰ ਬਣ ਰਿਹਾ, ਉਹਦੇ 'ਚ ਜਿਹੜਾ ਇੱਕ ਨਵਾਂ ਟ੍ਰੇਡ ਰੂਟ ਐਸਟੈਬਲਿਸ਼ ਕਰਨ ਦੀ ਜਿਹੜੀ ਜਦੋਜਹਿਦ ਚੱਲ ਰਹੀ ਆ, ਤਾਂ ਉਹਦੇ ਵਾਸਤੇ ਵੀ ਆ ਕਿ ਇੰਡੀਆ ਨੂੰ ਤੋੜ ਕੇ ਤੇ ਜਿਹੜਾ ਇਹ ਜਮਨਾ ਤੋਂ ਕੰਧਾਰ ਵਾਲਾ ਜਿਹੜਾ ਇਹ ਰੂਟ ਆ ਉਹਨੂੰ ਦੁਬਾਰਾ ਐਸਟੈਬਲਿਸ਼ ਕੀਤਾ ਜਾਵੇ। ਦੇਖੋ, ਹੁਣ ਜਦੋਂ ਅਸੀਂ ਅਮਰੀਕਾ ਵਰਸਸ ਇੰਡੀਆ, ਜਿਹਦੇ 'ਚ ਕਿ ਇੰਡੀਆ ਇਸ ਵੇਲੇ ਹੌਸਟਾਈਲ ਕੰਟਰੀ ਦੇ ਤੌਰ ਦੇ ਉੱਤੇ ਅਮਰੀਕਾ ਦੀ ਰਡਾਰ ਦੇ ਉੱਤੇ ਆਇਆ, ਉਹਦੇ 'ਚ ਦੇਖੀਏ ਤੇ ਫਿਰ ਦੂਸਰੀ ਤਰਫ ਸਾਨੂੰ ਦੇਖਣਾ ਪਏਗਾ ਪਾਕਿਸਤਾਨ। ਇਹਨਾਂ 6 ਮਹੀਨਿਆਂ 'ਚ 25 ਸਾਲਾਂ ਤੋਂ ਉਹ ਪਾਕਿਸਤਾਨ ਜਿਹੜਾ ਅਮਰੀਕਾ ਨੇ ਆਲਮੋਸਟ ਉਸ ਨੂੰ, ਜਿਹਦੇ ਲਈ ਲਫ਼ਜ਼ ਪਰਾਇਆ ਇਸਤੇਮਾਲ ਕੀਤਾ ਜਾਂਦਾ ਹੈ ਅੰਗਰੇਜ਼ੀ ਦੇ ਵਿੱਚ, ਅਸੀਂ ਪੋਲੀਟੀਕਲ ਅਨਟਚੇਬਲ ਵੀ ਕਹਿ ਸਕਦੇ ਹਾਂ, ਖਾਸ ਤੌਰ ਤੇ ਪ੍ਰੈਜ਼ੀਡੈਂਟ ਟਰੰਪ ਦੀ ਫਸਟ ਟਰਮ ਵੇਲੇ ਆਲ ਆਫ ਏ ਸਡਨ, ਕੱਲਾ ਇਹੀ ਨਹੀਂ ਕਿ ਉਹ ਐਜ਼ ਏ ਮਿਲਟਰੀ ਪਾਵਰ ਐਮਰਜ ਹੋਇਆ ਖਿੱਤੇ ਦੇ ਵਿੱਚ, ਲੇਕਿਨ ਡਿਪਲੋਮੈਟਿਕਲੀ ਜੇ ਅਸੀਂ ਦੇਖੀਏ ਤੇ ਪ੍ਰੈਜ਼ੀਡੈਂਟ ਟਰੰਪ ਨੇ ਆਲਮੋਸਟ 250 ਸਾਲ ਦੀ ਪ੍ਰੈਜ਼ੀਡੈਂਸੀ ਦਾ ਪ੍ਰੋਟੋਕੋਲ ਤੋੜਦਿਆਂ ਮੁਨੀਰ ਅਕਰਮ ਨੂੰ, ਪਾਕਿਸਤਾਨ ਦੇ ਫੀਲਡ ਮਾਰਸ਼ਲ, ਉਹਨਾਂ ਨੂੰ ਵਾਈਟ ਹਾਊਸ ਦੇ ਵਿੱਚ ਇਨਵਾਈਟ ਕੀਤਾ ਇੱਕ ਵਾਰ। ਦੂਸਰੀ ਵਾਰ ਤੁਸੀਂ ਸੈਂਟਰਲ ਏਸ਼ੀਆ ਦੀ ਗੱਲ ਕੀਤੀ, ਅਮਰੀਕਾ ਦੇ ਜਿੱਥੇ ਫੋਰਨ ਅਫੇਅਰਸ ਦੇ ਹਵਾਲੇ ਨਾਲ ਅਸਿਸਟੈਂਟ ਸੈਕਟਰੀ ਆਫ ਸਟੇਟ ਨੇ ਅੱਡ-ਅੱਡ ਖਿੱਤਿਆਂ ਦੇ ਵਿੱਚ, ਉੱਥੇ ਅੱਡ-ਅੱਡ ਖਿੱਤਿਆਂ ਦੀਆਂ ਮਿਲਟਰੀ ਕਮਾਂਡਸ ਵੀ ਨੇ, ਔਰ ਜਿਹੜੀ ਅਮਰੀਕਨ ਆਰਮੀ ਦੀ ਸੈਂਟਰਲ ਕਮਾਂਡ ਹੈ ਉਹਦਾ ਜਨਰਲ ਜਿਸ ਦੀ ਰਿਟਾਇਰਮੈਂਟ ਹੋਈ ਹੈ, ਔਰ ਯਾਦ ਰਹੇ ਕਿ ਪ੍ਰੈਜ਼ੀਡੈਂਟ ਟਰੰਪ ਦੇ ਪ੍ਰੈਜ਼ੀਡੈਂਟ ਬਣਨ ਤੋਂ ਫੌਰਨ ਬਾਅਦ ਇਹੀ ਜਨਰਲ ਸੈਂਟਰਲ ਕਮਾਂਡ ਦਾ, ਜਿਹਨੇ ਸੈਨੇਟ ਕਨਫਰਮੇਸ਼ਨ ਕਮੇਟੀ ਦੇ ਸਾਹਮਣੇ ਇੱਕ ਹੀਅਰਿੰਗ ਦੇ ਦੌਰਾਨ ਪਾਕਿਸਤਾਨ ਨੂੰ ਫਿਨੋਮੀਨਲ ਐਲਾਈ ਕਿਹਾ ਸੀ, ਔਰ ਇਹ ਵੀ ਕਿਹਾ ਸੀ ਕਿ ਪਾਕਿਸਤਾਨ ਦੇ ਨਾਲ ਮਿਲ ਕੇ ਅਸੀਂ ਕਾਊਂਟਰ ਟੈਰਰਿਜ਼ਮ ਅਫਗਾਨਿਸਤਾਨ ਔਰ ਦੂਜੇ 'ਚ ਜਿਹੜੀ ਆ ਉਹ ਰਿਮਾਰਕੇਬਲ ਪ੍ਰੋਗਰੈਸ ਕੀਤੀ ਹੈ। ਔਰ ਉਹ ਜਨਰਲ ਜਿਹੜਾ ਸੈਂਟਰਲ ਕਮਾਂਡ, ਜਿਹੜਾ ਸੈਂਟਰਲ ਏਸ਼ੀਆ ਦੇ ਵਿੱਚ ਦੇ ਜ਼ਿਆਦਾ ਫੋਕਸਡ ਹੈ, ਜਿਹਦੇ 'ਚ ਪਾਕਿਸਤਾਨ ਨਾਲ ਵੀ ਉਹਦਾ ਸੰਬੰਧ, ਸੈਂਟਰਲ ਏਸ਼ੀਆ ਦਾ ਗੇਟਵੇ ਹੈ ਪਾਕਿਸਤਾਨ, ਉਹਦੀ ਰਿਟਾਇਰਮੈਂਟ ਹੋਈ। ਰਿਟਾਇਰਮੈਂਟ ਦੇ ਮੌਕੇ ਜਿਹੜੀ ਨਵੇਂ ਨੇ ਟੇਕ ਓਵਰ ਕਰਨਾ ਸੀ, ਸਪੈਸ਼ਲ ਵਿਦਾਇਗੀ ਪਾਰਟੀ ਸੀ, ਉਹਦੇ 'ਚ ਫਿਰ ਜਨਰਲ ਮੁਨੀਰ ਨੂੰ ਇਨਵਾਈਟ ਕੀਤਾ ਗਿਆ ਫਲੋਰੀਡਾ ਦੇ ਵਿੱਚ, ਔਰ ਫਲੋਰੀਡਾ ਦੇ ਉਸ ਕਲੋਜ਼ ਜਿਹੜੀ ਸੈਰੇਮਨੀ ਤੋਂ ਬਾਅਦ ਉਹਨਾਂ ਨੇ ਆਪਣੇ ਪਾਕਿਸਤਾਨੀ ਡਾਇਸਪੋਰਾ ਦੇ ਨਾਲ ਵੀ ਕਲੋਜ਼ ਡੋਰ ਜਿਹੜਾ ਹੈ ਉਹ ਇੱਕ ਸਮਾਗਮ ਕੀਤਾ, ਜਿਹਦੇ 'ਚ ਬੋਲਦੇ ਆ ਜੋ ਕੁਛ ਜਨਰਲ ਮੁਨੀਰ ਨੇ ਕਿਹਾ, ਫੀਲਡ ਮਾਰਸ਼ਲ ਮੁਨੀਰ ਨੇ, ਜਿਹਨੂੰ ਪ੍ਰਵੀਨ ਸਾਨੀ ਜਿਹੜਾ ਕਿ ਦਾ ਪ੍ਰਿੰਟ ਦਾ ਖਾਸ ਕੋਰਸਪੋਂਡੈਂਟ ਹੈ, ਹਾਈਲੀ ਐਜੂਕੇਟਿਡ ਐਂਡ ਹਾਈਲੀ ਕ੍ਰੈਡੀਬਲ, ਉਹਨੇ, ਹਾਲਾਂਕਿ ਅੰਦਰ ਕੋਈ ਰਿਕਾਰਡਿੰਗ ਜਾਂ ਦੂਜੀ ਨਹੀਂ ਸੀ ਹੋ ਸਕਦੀ, ਪਰ ਉਹਨੇ 2-3 ਨੁਕਤਿਆਂ ਦੇ ਉੱਤੇ ਸਟੋਰੀ ਕੀਤੀ ਜਿਹੜੀ ਫਿਰ ਗਲੋਬਲ ਸਟੋਰੀ ਬਣੀ ਕਿ ਜਨਰਲ ਮੁਨੀਰ ਨੇ ਇੱਕ ਤਾਂ ਭਾਰਤ ਨੂੰ ਸਿੱਧਾ ਕਿਹਾ ਕਿ ਇੱਕ ਗੱਲ ਦਾ ਧਿਆਨ ਰੱਖਿਓ ਕਿ ਜੇ ਤੁਸੀਂ ਸਾਡੀ ਹੋਂਦ ਨੂੰ ਖਤਰਾ ਪੈਦਾ ਕੀਤਾ, ਐਗਜ਼ਿਸਟੈਂਸ਼ੀਅਲ ਥ੍ਰੈਟ ਹੋਈ, ਤੇ ਫਿਰ ਅਸੀਂ ਅੱਧੇ ਸੰਸਾਰ ਨੂੰ ਆਪਣੇ ਨਾਲ ਲੈ ਕੇ ਜਾਵਾਂਗੇ। ਸੋ ਇਹ ਪਹਿਲੀ ਵਾਰ ਹੈ ਕਿ ਅਮਰੀਕਨ ਸੋਇਲ ਤੇ ਖਲੋ ਕੇ ਕਿਸੇ ਨੇ ਇਸ ਨਿਊਕਲੀਅਰ ਦੀ ਗੱਲ ਕੀਤੀ। ਫਿਰ ਉਹਨਾਂ ਨੇ ਇੰਡਸ ਵੈਲੀ ਜਿਹੜਾ ਇੰਡਸ ਵਾਟਰ ਟ੍ਰੀਟੀ ਦੇ ਹਵਾਲੇ ਨਾਲ ਗੱਲ ਕੀਤੀ ਕਿ ਜੇ ਸਾਡਾ ਪਾਣੀ ਰੋਕਿਆ ਗਿਆ, ਡੈਮ ਬਣਾਏ ਗਏ, ਤੇ ਅਸੀਂ 1 2 3 4 10 ਮਿਸਾਈਲਾਂ ਨਾਲ ਡੈਮ ਡੇਗ ਦੇਾਂਗੇ, ਔਰ ਸਾਨੂੰ ਪਤਾ ਹੈ ਕਿ ਵੀ ਅਸੀਂ ਆਪਣੇ ਪਾਣੀ ਨੂੰ ਕਿਵੇਂ ਮਹਿਫੂਜ਼ ਕਰਨਾ ਹੈ। ਔਰ ਥਰਡ ਗੱਲ ਜਿਹਨੂੰ ਬਾਅਦ ਪਾਕਿਸਤਾਨ ਦੇ ਇੱਕ ਹਾਈ ਮਿਨਿਸਟਰ ਨੇ ਵੀ ਰਿਪੀਟ ਕੀਤਾ, ਉਹਨਾਂ ਨੇ ਕਿਹਾ ਵੀ ਤੁਸੀਂ ਮਰਸੀਡੀਜ਼ ਵਾਂਗ ਹੋ, ਅਸੀਂ ਡੰਪ ਟਰੱਕ ਹੈ, ਔਰ ਸਾਡੇ ਨਾਲ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਿਓ। ਡੰਪ ਟਰੱਕ ਜੇ ਟਕਰਾਏ ਮਰਸੀਡੀਜ਼ ਨਾਲ ਤੇ ਕੀ ਹਾਲ ਹੁੰਦਾ ਹੈ ਤੁਹਾਡੇ ਸਾਹਮਣੇ। ਕਿਉਂਕਿ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਜਿਹੜਾ ਸੈਂਟਰਲ ਏਸ਼ੀਆ ਦਾ ਇੱਕ ਪਾਸੇ ਐਨਵਾਇਸ ਸਰਜੀ ਗੌਰ ਬਣਦੇ ਨੇ, ਦੂਸਰੇ ਪਾਸੇ ਸੈਂਟਰਲ ਏਸ਼ੀਆ ਦੀ ਮਿਲਟਰੀ ਕਮਾਂਡ ਜਿਹੜੀ ਅਮਰੀਕਾ ਦੀ ਹੈ, ਉਹਦੇ ਲਈ ਪਾਕਿਸਤਾਨ ਇੰਨਾ ਅਹਿਮੀਅਤ ਰੱਖਦਾ ਹੈ ਕਿ 2 ਵਾਰ ਉਹ ਉਹਨਾਂ ਦੇ ਸੱਦੇ ਦੇ ਉੱਤੇ ਅਮਰੀਕਾ 'ਚ ਆਉਂਦੇ ਨੇ।
ਸੋ ਇਹਨਾਂ ਹਾਲਾਤਾਂ ਦੇ ਚੱਲਦੇ ਆ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਸੇ ਪੀਰੀਅਡ ਦੇ ਵਿੱਚ ਹੀ ਪਾਕਿਸਤਾਨ ਦੇ ਅਫਗਾਨਿਸਤਾਨ ਦੇ ਨਾਲ ਵੀ ਸਬੰਧ ਇੰਪਰੂਵ ਹੋਏ ਨੇ, ਔਰ ਨਾਲ ਨਾਲ ਜਿਹੜਾ ਹੈ ਉਹਨਾਂ ਨੇ ਜਦੋਂ ਰੇਅਰ ਅਰਥ ਮਟੀਰੀਅਲ ਦੀ ਜਾਂ ਮਿਨਰਲਸ ਦੀ ਅਸੀਂ ਗੱਲ ਕਰਦੇ ਹਾਂ, ਉਹ ਵੀ ਪਾਕਿਸਤਾਨ ਦੇ ਨਾਲ ਉਹਨਾਂ ਨੇ ਡੀਲ ਬਣਾਈ, ਜਿਹੜੀ ਟ੍ਰੇਡ ਡੀਲ ਦੇ ਨਾਲ ਹੀ ਸੀ ਕਿ ਅਮਰੀਕਨ ਕੰਪਨੀ ਉਹਨੂੰ ਐਕਸਪਲੋਰ ਕਰੇਗੀ, ਕਿਉਂਕਿ ਪਾਕਿਸਤਾਨ ਸੈਂਟਰਲ ਏਸ਼ੀਆ ਦੀ ਹੱਬ ਵੀ ਹੈ। ਸਾਊਥ ਏਸ਼ੀਆ ਚ ਔਰ ਸੈਂਟਰਲ ਏਸ਼ੀਆ ਇੱਕ ਪਾਸੇ, ਯੂਰਪ ਤੱਕ, ਕਿਉਂਕਿ ਪਾਕਿਸਤਾਨ, ਅਫਗਾਨਿਸਤਾਨ ਔਰ ਬਾਕੀ ਸੈਂਟਰਲ ਏਸ਼ੀਆ ਦੇ ਸਥਾਨ ਤੇ ਜਾ ਕੇ ਟਰਕੀ ਚ ਖੁੱਲਦੇ ਨੇ, ਤੇ ਟਰਕੀ ਦੂਸਰੇ ਪਾਸੇ ਸੈਂਟਰਲ ਏਸ਼ੀਆ ਮੈਡੀ ਦੇ ਨਾਲ ਵੀ ਹੈ ਔਰ ਯੂਰਪ ਦੇ ਨਾਲ ਵੀ ਹੈ। ਸੋ ਇਹ ਜਿਹੜੀ ਤੁਸੀਂ ਟ੍ਰੇਡ ਰਾਊਟ ਦੀ ਗੱਲ ਕੀਤੀ, ਇਹਦੀ ਬੜੀ ਅਹਿਮੀਅਤ ਬਣ ਜਾਂਦੀ ਹੈ, ਕਿਉਂਕਿ ਅਫਗਾਨਿਸਤਾਨ ਔਰ ਪਾਕਿਸਤਾਨ ਨੂੰ ਦੋਨੋਂ ਹੀ ਵਿਨ ਕਰਨ ਦੇ ਲਈ ਇੰਡੀਆ ਵੀ, ਜਿਹੜਾ ਚਾਈਨਾ ਵੀ ਔਰ ਅਮਰੀਕਾ ਵੀ, ਉਹਨਾਂ ਨੇ ਆਪਣਾ ਲਾਇਆ। ਔਰ ਅਸੀਂ ਦੇਖਦੇ ਹਾਂ ਕਿ ਫੌਰਨ ਬਾਅਦ ਜਿਹੜੇ ਨੇ ਉਹ ਚਾਈਨਾ ਦੇ ਫੌਰਨ ਮਿਨਿਸਟਰ ਜਿਹੜੇ ਇੰਡੀਆ ਵੀ ਆਉਂਦੇ ਨੇ, ਯਕੀਨੀ ਬਣਾਉਂਦੇ ਨੇ, ਦਿੱਲੀ ਤੋਂ ਕਾਬੁਲ ਜਾਂਦੇ ਨੇ, ਜਿੱਥੇ ਪਾਕਿਸਤਾਨ ਦੇ ਫੌਰਨ ਮਿਨਿਸਟਰ ਕਮ ਡਿਪਟੀ ਪ੍ਰਾਈਮ ਮਿਨਿਸਟਰ ਆਉਂਦੇ ਨੇ, ਤਿੰਨਾਂ ਦੇ ਐਗਰੀਮੈਂਟ ਦੀ ਗੱਲ ਹੁੰਦੀ ਹੈ। ਔਰ ਜਿਹੜਾ ਭਾਰਤ ਦੇ ਨਾਲ ਹੁਣ ਅਸੀਂ ਟ੍ਰੇਡ ਰਾਊਟ ਦੀ ਗੱਲ ਕਰਦੇ ਹਾਂ ਕਿ ਇੰਡੀਅਨ ਆਕੂਪਾਈਡ ਪੰਜਾਬ ਜਾਂ ਜਮਨਾ ਤੱਕ ਦਾ ਏਰੀਆ ਕਿਉਂ ਇੰਪੋਰਟੈਂਟ ਹੈ, ਤੁਸੀਂ ਦੇਖੋ ਜਿਹੜੀ ਚਾਈਨਾ ਦੇ ਫੋਰਨ ਮਿਨਿਸਟਰ ਦੀ ਭਾਰਤ ਵਿਜ਼ਿਟ ਦੇ ਦੌਰਾਨ ਇੱਕ ਜਿਹੜਾ ਸਮਝੌਤਾ ਹੋਇਆ ਉਹ ਇਹ ਹੈ ਕਿ 3 ਦਰਿਆਂ ਰਾਹੀਂ, ਦਰਾ ਡੋਰ ਨੂੰ ਕਹਿੰਦੇ ਨੇ, ਚਾਈਨਾ ਦੇ ਨਾਲ ਜਿਹੜਾ ਵਪਾਰ ਹੈ ਉਹ ਇੰਡੀਆ ਰਿਜ਼ਿਊਮ ਕਰੇਗਾ। ਉਹਨਾਂ 'ਚ ਜ਼ਾਹਰ ਹੈ ਇੱਕ ਨਥੂਲਾ ਹੈ ਜਿਹਦਾ ਸਬੰਧ ਲਦਾਖ ਦੇ ਨਾਲ ਹੈ, ਇੱਕ ਦਰੇ ਦਾ ਸਬੰਧ ਸਿੱਕਮ ਦੇ ਨਾਲ ਹੈ, ਔਰ ਜਿਹਨੂੰ ਲੈ ਕੇ ਨੇਪਾਲ ਨੇ ਕਾਫੀ ਜਿਹੜਾ ਇਸ ਦੇ ਉੱਤੇ ਇਤਰਾਜ਼ ਕੀਤਾ ਹੈ, ਔਰ ਥਰਡ ਜਿਹੜਾ ਉਹਦਾ ਹਿਮਾਚਲ ਪ੍ਰਦੇਸ਼ ਦੇ ਨਾਲ ਹੈ। ਹੁਣ ਇਹ ਗੱਲ ਬੜੀ ਇੰਪੋਰਟੈਂਸ ਵਾਲੀ ਹੈ, ਕਿਉਂਕਿ ਬਹੁਤ ਵਾਰੀ ਜਿਹੜੇ ਸਾਡੇ ਆਪਣੇ ਲੋਕ ਜਿਹੜੇ ਨਾ ਜੁਗਰਾਫੀਏ ਤੋਂ ਨਾ ਇਤਿਹਾਸ ਤੋਂ ਵਾਕਿਫ ਨੇ, ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਖਾਲਿਸਤਾਨ ਇੱਕ ਬਫਰ ਸਟੇਟ 3 ਨਿਊਕਲੀਅਰ ਮੁਲਕਾਂ ਭਾਰਤ, ਪਾਕਿਸਤਾਨ ਔਰ ਚੀਨ ਦੇ ਵਿਚਾਲੇ ਹੋਏਗਾ, ਤੇ ਉਹਨਾਂ ਨੂੰ ਬਹੁਤਿਆਂ ਦੇ ਲਈ ਜਦੋਂ ਪੰਜਾਬ ਦੀ ਉਹ ਗੱਲ ਕਰਦੇ ਨੇ ਤਾਂ ਇੰਡੀਅਨ ਆਕੂਪਾਈਡ ਪੰਜਾਬ ਦਾ 50,360 ਸਕੁਅਰ ਕਿਲੋਮੀਟਰ ਏਰੀਆ ਹੀ ਉਹਨਾਂ ਦੇ ਦਿਮਾਗ 'ਚ ਆਉਂਦਾ। ਉਹਨਾਂ ਦੀ ਇਮੈਜੀਨੇਸ਼ਨ ਵੀ ਨਹੀਂ ਹੈ ਬਹੁਤਿਆਂ ਦੀ ਕਿ ਸਾਡਾ ਬਾਰਡਰ ਚਾਈਨਾ ਨਾਲ ਵੀ ਲੱਗਦਾ। ਇਕੱਲਾ ਇਹੀ ਨਹੀਂ, ਜੇ ਅਸੀਂ ਲਦਾਖ ਦੇ ਉੱਤੇ ਆਪਣਾ ਕਲੇਮ ਨਹੀਂ ਵੀ ਕਰਦੇ ਜਿਹੜਾ ਸਿੱਖ ਰਾਜ ਦੇ ਵੇਲੇ ਦਾ, ਜਾਂ ਚਾਈਨਾ ਨੇ ਜਿਵੇਂ ਮਾਓਜ਼ੇ ਤੁੰਗ ਦਾ ਕਹਿਣਾ ਸੀ ਕਿ ਤਿੱਬਤ ਪਾਮ ਹੈ, ਹਥੇਲੀ ਹੈ, ਤੇ 5 ਉਹਦੀਆਂ ਉਂਗਲਾਂ ਨੇ, ਜਿਸ ਦੇ ਵਿੱਚ ਉਹਨੇ ਸਿੱਕਮ, ਭੂਟਾਨ, ਲਦਾਖ, ਨੇਪਾਲ ਔਰ ਸਾਊਥ ਤਿੱਬਤ, ਜਿਹਨੂੰ ਇਹਨਾਂ ਨੇ ਅਰੁਣਾਚਲ ਪ੍ਰਦੇਸ਼ ਦਾ ਨਾਂ ਦਿੱਤਾ ਹੋਇਆ। ਲੇਕਿਨ ਇਹ ਜਿਹੜਾ ਲਾਹੌਲ ਸਪੀਤੀ ਹੈ, ਰੋਹਤਾਂਗ ਪਾਸ ਹੈ, ਔਰ ਜਿਹੜੇ ਦਰੇ ਰਾਹੀਂ ਚਾਈਨਾ ਦੇ ਨਾਲ ਵਪਾਰ ਹੋਣਾ, ਇਹ ਨੈਚੁਰਲ ਹਿਲਸ ਨੇ ਪੰਜਾਬ ਦੀਆਂ। ਪੰਜਾਬ ਦੇ ਸਤਲੁਜ ਦਾ ਕੋਰਸ ਵੀ ਇਹਦੇ ਨਾਲ ਹੈ, ਸਰਕਾਰੇ ਖਾਲਸਾ ਦੇ ਵੇਲੇ ਵੀ ਇਹ ਰੋਹਤਾਂਗ ਪਾਸ ਔਰ ਇਹ ਸਾਰਾ ਹਿੱਸਾ ਸਿੱਖ ਰਾਜ ਦਾ ਹਿੱਸਾ ਸੀ। ਔਰ ਜ਼ਾਹਰ ਹੈ ਕਿ ਇਹ ਨੈਚੁਰਲ ਹਿਲਸ ਜਿਹੜੀਆਂ ਨੇ ਉਹ ਸਾਡੇ ਭਵਿੱਖ ਦੇ ਖਾਲਿਸਤਾਨ ਦਾ ਇੱਕ ਹਿੱਸਾ ਨੇ। ਸੋ ਚਾਈਨਾ ਦੇ ਨਾਲ ਵਪਾਰ ਇੰਡੀਆ ਦੇ ਖੋਲਣ, ਇਹ ਜਿਹੜਾ ਹਿਮਾਚਲ ਪ੍ਰਦੇਸ਼ ਵਾਲੇ ਰਾਊਟ ਦਾ ਖੋਲਣਾ ਵੀ ਹੈ, ਇਹਨੂੰ ਵੀ ਮੈਂ ਅਹਿਮੀਅਤ ਦੇ ਤੌਰ ਤੇ ਦੇਖਦਾ। ਔਰ ਦੂਸਰਾ ਜਿਹੜਾ ਖਾਸ ਅਹਿਮੀਅਤ ਵਾਲੀ ਗੱਲ ਇਹ ਹੈ ਕਿ ਸਿੱਖ ਫੈਕਟਰ ਜਿਹਨੂੰ ਪਾਕਿਸਤਾਨ ਨੇ ਆਪਣੇ ਤੌਰ ਤੇ ਰੈਕਗਨਾਈਜ਼ ਕਰਨਾ ਸ਼ੁਰੂ ਕੀਤਾ ਹੈ, ਆਫੀਸ਼ੀਅਲ ਇੰਡੀਕੇਸ਼ਨਸ ਵੀ ਨੇ, ਆਵਾਮ ਦੀਆਂ ਵੀ ਨੇ। ਔਰ ਚਾਈਨਾ ਦੇ ਹਵਾਲੇ ਨਾਲ ਜੇ ਮੈਂ ਕਹਿਣਾ ਹੋਏ ਕਿ ਇਨ ਸਪਾਈਟ ਆਫ ਕਦ ਕੋਈ ਬੇਸ਼ੱਕ ਚਾਈਨਾ ਦੇ ਵਿੱਚ ਸਿੱਖ ਹਿਸਟਰੀ ਨਾਲ ਸੰਬੰਧਿਤ, ਗੁਰੂ ਸਾਹਿਬਾਨ ਦੀ ਵਿਜ਼ਿਟ ਨਾਲ ਸੰਬੰਧਿਤ ਕੋਈ ਇਤਿਹਾਸਕ ਮੁਕਾਮ ਨਹੀਂ ਹੈ, ਲੇਕਿਨ ਇੱਕ ਵਾਕਿਆ ਜਿਹੜਾ ਸ਼ਾਇਦ ਰਾਜਮੋਹਨ ਗਾਂਧੀ ਨੇ ਵੀ ਲਿਖਿਆ ਹੈ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੇ ਵੀ ਆਪਣੇ ਕਿਸੇ ਆਰਟੀਕਲ 'ਚ ਜ਼ਿਕਰ ਕੀਤਾ ਸੀ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਫੋਰਨ ਮਿਨਿਸਟਰ ਸੀ ਇੰਡੀਆ ਦਾ, ਉਹ ਡੈਲੀਗੇਸ਼ਨ ਲੈ ਕੇ ਗਿਆ, ਇਹ ਸ਼ਾਇਦ ਮੁਰਾਰਜੀ ਦੇਸਾਈ ਦੀ ਹਕੂਮਤ ਵੇਲੇ ਦੀ ਗੱਲ ਹੋਏਗੀ, ਉਦੋਂ ਤੱਕ ਤਿੱਬਤ ਨੂੰ ਅਜੇ ਭਾਰਤ ਨੇ ਚੀਨ ਦਾ ਹਿੱਸਾ ਨਹੀਂ ਸੀ ਕਬੂਲਿਆ, ਉਸ ਦੌਰੇ ਦੇ ਦੌਰਾਨ ਹੀ ਹੋਇਆ। ਔਰ ਉਹਦੇ 'ਚ ਕਿਹਾ ਜਾਂਦਾ ਹੈ ਕਿ ਜਦੋਂ ਲਾਈਨ ਆਫ ਐਕਚੁਅਲ ਕੰਟਰੋਲ ਨੂੰ ਲੈ ਕੇ ਖਾਸ ਤੌਰ ਤੇ ਲਦਾਖ, ਅਕਸਾਈ ਚਿਨ, ਉਸ ਦੀ ਗੱਲ ਵਾਜਪਾਈ ਨੇ ਸ਼ੁਰੂ ਹੀ ਕੀਤੀ, ਤੇ ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿਹਾ ਜੀ ਇਹਦੇ ਨਾਲ ਇੰਡੀਆ ਦਾ ਕੋਈ ਤਾਲੁਕ ਨਹੀਂ ਹੈ, ਇਹਦੇ ਸੰਬੰਧੀ ਸਰਕਾਰੇ ਖਾਲਸਾ ਦੇ ਨਾਲ ਸਾਡੀ ਟ੍ਰੀਟੀ ਸੀ, ਜਦੋਂ ਅਸੀਂ ਉਹਨਾਂ ਦੇ ਨਾਲ ਇਸ ਮੁੱਦੇ ਦੇ ਉੱਤੇ ਜਦੋਂ ਵੀ ਹੋਇਆ ਗੱਲ ਕਰਾਂਗੇ। ਸੋ ਮੈਨੂੰ ਇਹ ਲੱਗਦਾ ਹੈ ਕਿਉਂਕਿ ਇਹ ਇੱਕ ਤੋਂ ਡਿਫਰੈਂਟ ਸੋਰਸਿਸ ਰਾਹੀਂ ਗੱਲ ਸਾਹਮਣੇ ਆਈ, ਬੇਸ਼ੱਕ ਹੋ ਸਕਦਾ ਹੈ
ਨੈਗੋਸ਼ੀਏਸ਼ਨ 'ਚ ਅਟਲ ਬਿਹਾਰੀ ਵਾਜਪਾਈ ਨੂੰ ਲਾਜਵਾਬ ਕਰਨ ਦੇ ਲਈ ਉਹਨਾਂ ਨੇ ਇਸ ਆਰਗੂਮੈਂਟ ਨੂੰ ਵਰਤਿਆ ਹੋਏ। ਪਰ ਮੇਰੇ ਲਈ ਇਹ ਅਹਿਮੀਅਤ ਇਸ ਲਈ ਬਣ ਜਾਂਦੀ ਹੈ ਕਿ ਇਸ ਤੋਂ ਪਹਿਲਾਂ ਵੀ ਜਦੋਂ 1842 ਦੇ ਵਿੱਚ ਅਸੀਂ ਟ੍ਰਾਈਪਾਰਟਾਈਟ ਟ੍ਰੀਟੀ ਦਾ ਜ਼ਿਕਰ ਕਰਦੇ ਹਾਂ, ਜਿਹੜੀ ਸਰਕਾਰੇ ਖਾਲਸਾ, ਉਦੋਂ ਮਹਾਰਾਜਾ ਸ਼ੇਰ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਬੇਟਾ ਲਾਹੌਰ ਤਖਤ ਤੇ ਸੀ, ਔਰ ਜਨਰਲ ਜ਼ੋਰਾਵਰ ਸਿੰਘ ਰਾਏ ਜਿਹੜਾ ਉਸ ਖਿੱਤੇ ਨੂੰ ਲਦਾਖ ਔਰ ਇਹ ਗਿਲਗਿਤ ਬਾਲਸਤਾਨ ਔਰ ਅੱਗੇ ਤੱਕ ਲਹਾਸਾ ਤੱਕ ਇੱਕ ਸਟੇਜ ਤੇ ਸਿੱਖ ਫੌਜ ਪਹੁੰਚ ਗਈ ਸੀ, ਤਿੱਬਤ ਦੀ ਕੈਪੀਟਲ ਹੈ ਜਿਹੜੀ ਅੱਜ। ਉਦੋਂ ਇਹ ਟ੍ਰਾਈਪਾਰਟਾਈਟ ਟ੍ਰੀਟੀ 1842 ਦੇ ਵਿੱਚ ਦਸਤਖਤ ਹੋਏ ਸੀ। ਸਰਕਾਰੇ ਖਾਲਸਾ ਜੀਓ, ਐਂਪਰਰ ਆਫ ਚਾਈਨਾ ਐਂਡ ਲਾਮਾ ਆਫ ਤਿੱਬਤ, ਜਿਹਨੂੰ ਦਲਾਈ ਲਾਮਾ ਕਿਹਾ ਜਾਂਦਾ, ਔਰ ਇਹਦਾ ਜ਼ਿਕਰ ਸਰ ਕਪੂਰ ਸਿੰਘ ਹੋਰਾਂ ਨੇ ਕੀਤਾ ਸੀ ਕਿ ਉਹਨਾਂ ਨੇ ਨੈਸ਼ਨਲ ਆਰਕਾਈਵਜ਼ ਦਿੱਲੀ ਦੇ ਵਿੱਚ ਉਹ ਓਰੀਜਨਲ ਟ੍ਰੀਟੀ ਦੇਖੀ ਹੋਈ ਹੈ। ਵੱਖਰੀ ਕਹਾਣੀ ਹੈ ਕਿ ਨਹਿਰੂ ਡਿਸਕਵਰੀ ਆਫ ਇੰਡੀਆ ਜਾਂ ਦੂਸਰਿਆਂ ਰਾਹੀਂ ਉਹਨੂੰ ਡੋਗਰਿਆਂ ਦੇ ਨਾਲ ਜੋੜ ਦਿੰਦੇ ਨੇ। ਇਸ ਗੱਲ ਦਾ ਧਿਆਨ ਰਹੇ ਕਿ 1846 ਤੱਕ ਜੰਮੂ ਕਸ਼ਮੀਰ, ਜਿਹੜਾ ਬਾਅਦ ਦੇ ਵਿੱਚ ਗੱਦਾਰੀ ਦੇ ਨਾਮ ਵਜੋਂ ਗੁਲਾਬ ਸਿੰਘ ਨੂੰ ਦਿੱਤਾ ਗਿਆ ਸੀ, ਇਹ ਸਿੱਖ ਰਾਜ ਦਾ ਹਿੱਸਾ ਸੀ। ਬੇਸ਼ੱਕ ਰਾਜੇ ਦਾ ਖਿਤਾਬ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ ਨੂੰ ਦਿੱਤਾ ਹੋਇਆ ਸੀ। ਸੋ ਮੈਂ ਸਮਝਦਾ ਵੀ ਮਾਡਰਨ ਪੀਰੀਅਡ, ਕਿਉਂਕਿ ਹਿਸਟਰੀ ਬਹੁਤ ਵਾਰ ਆਪਣੇ ਆਪ ਨੂੰ ਦੁਹਰਾਉਂਦੀ ਹੈ, ਸਿੱਖ ਰਾਜ ਦੇ ਵੇਲੇ ਜਿਹੜਾ ਮੋਸਟ ਫੇਵਰੇਟ ਟ੍ਰੇਡ ਰਾਊਟ ਸੀ ਉਹ ਲੱਦਾਖ ਤੋਂ ਅੰਮ੍ਰਿਤਸਰ ਸੀ। ਤੁਸੀਂ ਕਦੇ ਅੰਮ੍ਰਿਤਸਰ ਦੇ ਨਕਸ਼ੇ ਵੱਲ ਨਜ਼ਰ ਮਾਰੋ, ਅੱਜ ਵੀ ਅੰਮ੍ਰਿਤਸਰ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਸ਼ਮੀਰੀਆਂ ਦੀ ਪੋਪੂਲੇਸ਼ਨ ਹੈ। ਉਹਨਾਂ ਦਾ ਜਿਹੜਾ ਕਟੜਾ ਵੀ ਹੈ ਉਹਨਾਂ ਦੇ, ਔਰ 1919 ਦਾ ਜਲਿਆਂਵਾਲਾ ਬਾਗ ਦਾ ਵਾਕਿਆ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਾਈ ਇਹ ਹੋਇਆ, ਇਸ ਗੱਲ ਦਾ ਧਿਆਨ ਰਹੇ ਕਿ ਜਿਹਦੀ ਗ੍ਰਿਫਤਾਰੀ ਤੋਂ ਬਾਅਦ ਲੋਕ ਭੜਕੇ ਸੀ ਡਾਕਟਰ ਕਿਚਲੂ ਵੀ ਕਸ਼ਮੀਰੀ ਮੁਸਲਮਾਨ ਸਨ, ਔਰ ਇਹ ਜਿਹੜੇ ਬਹੁਤ ਸਾਰੇ ਕਸ਼ਮੀਰੀਆਂ ਦਾ ਅੰਮ੍ਰਿਤਸਰ 'ਚ ਹੋਣਾ ਟ੍ਰੇਡ ਕਰਕੇ ਵੀ ਸੀ, ਕਿਉਂਕਿ ਕਸ਼ਮੀਰ ਦਾ ਪਸ਼ਮੀਨਾ, ਉਹਨਾਂ ਦੀਆਂ ਕਲਾਕਾਰੀਆਂ ਦੂਸਰੀਆਂ। ਔਰ ਇਸੇ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਉਸ ਵੇਲੇ, ਹਾਲਾਂ ਲਾਹੌਰ ਦਾ ਓਰੀਜਨ ਜਿਹੜਾ ਕਈ ਸਦੀਆਂ ਪੁਰਾਣਾ ਹੈ, ਅੰਮ੍ਰਿਤਸਰ ਉਸ ਵੇਲੇ ਤੱਕ ਸਿਰਫ 2.5 ਸਦੀ ਪੁਰਾਣਾ ਸੀ, ਲੇਕਿਨ ਅੰਮ੍ਰਿਤਸਰ ਦੀ ਅਹਿਮੀਅਤ ਕਮਰਸ਼ੀਅਲ ਰਾਊਟ ਦੇ ਤੌਰ ਤੇ, ਸਿਲਕ ਰਾਊਟ ਦਾ ਜ਼ਿਕਰ ਤਾਂ ਦੁਨੀਆ ਜਾਣਦੀ ਹੈ, ਲੇਕਿਨ ਇਹ ਲਦਾਖ ਅੰਮ੍ਰਿਤਸਰ ਜਿਹੜਾ ਟ੍ਰੇਡ ਰਾਊਟ ਸੀ, ਅੰਮ੍ਰਿਤਸਰ ਬਹੁਤ ਵੱਡਾ ਸੈਂਟਰ ਬਣ ਗਿਆ ਸੀ ਉਹ ਸਾਰੇ ਦਾ, ਜਿਹਦੇ ਚ ਚਾਈਨਾ ਦੇ ਸਿਲਕ ਤੋਂ ਲੈ ਕੇ ਉਹਨਾਂ ਦੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਉਸ ਖਿੱਤੇ ਦੀਆਂ ਚੀਜ਼ਾਂ ਨੇ ਉਹ ਇੱਥੇ ਆਉਂਦੀਆਂ ਸੀ। ਸੋ ਅਸੀਂ ਸਮਝਦੇ ਹਾਂ ਵੀ ਅੱਜ ਜਦੋਂ ਇੱਕ ਨਵੀਂ ਮੈਪ ਮੇਕਿੰਗ ਔਰ ਨਵੀਂ ਤਬਦੀਲੀ ਵੱਲ ਥੋੜੇ ਬਹੁਤ ਜਿਹੜੇ ਨੇ ਉਸ ਦੇ ਅਸਾਰ ਨਜ਼ਰ ਆ ਰਹੇ ਨੇ, ਇਹਨਾਂ ਮੁਲਕਾਂ ਦੇ ਲਈ ਵੀ ਅਮਰੀਕਾ ਦੀਆਂ ਨਜ਼ਰਾਂ ਤੋਂ ਨਾ ਪੁਰਾਤਨ ਸਿੱਖ ਰਾਜ ਦਾ ਸਰਕਾਰੇ ਖਾਲਸਾ ਜੀ ਉਹਦਾ ਨਕਸ਼ਾ ਕਿਤੇ ਗਵਾਚਿਆ ਹੋਇਆ ਹੈ, ਨਾ ਉਹਨਾਂ ਨੂੰ ਇਹ ਨਹੀਂ ਹੈ ਵੀ ਉਹਨਾਂ ਨੂੰ ਸਿੱਖ ਕੌਮ ਦੀ ਔਰ ਅਮਰੀਕਨ ਫੌਜੀਆਂ ਦੇ ਨਾਲ ਸੈਕੰਡ ਵਰਲਡ ਵਾਰ ਦੇ ਵੇਲੇ ਬਰਮਾ ਦੇ ਵਿੱਚ ਵੀ ਜਿਹੜਾ ਹੈ ਉਹ ਨਾਲ ਦੀ ਨਾਲ ਲੜੇ ਨੇ। ਗੈਲੀਪੋਲੀ ਦੇ ਵਿੱਚ ਸਿੱਖਾਂ ਦਾ ਕੀ ਰੋਲ ਸੀ, ਔਰ ਅਮਰੀਕਾ ਦੇ ਵਿੱਚ ਜਿਹੜੀ ਅੱਜ 1 ਮਿਲੀਅਨ ਤੋਂ ਜ਼ਿਆਦਾ ਸਿੱਖਾਂ ਦੀ ਹੋਂਦ, 50 ਤੋਂ ਜ਼ਿਆਦਾ ਜਿਹੜੇ ਕਾਂਗਰੈਸ਼ਨਲ ਸਿੱਖ ਕਾਕਸ ਦੇ ਕਾਂਗਰਸਮੈਨ ਮੈਂਬਰ, ਔਰ ਪੰਜਵੇਂ ਧਰਮ ਦੇ ਤੌਰ ਤੇ ਸਾਡੀ ਰੈਕਗਨੀਸ਼ਨ ਔਰ ਸਾਡੀ ਰੈਜ਼ਿਲੀਅੰਸ, ਇਹ ਸਾਰੇ ਫੈਕਟਰ ਨੇ ਜਿਹਦੇ ਚ ਮੈਨੂੰ ਇਹ ਲੱਗਦਾ ਹੈ ਕਿ ਅਮਰੀਕਾ ਦੀ ਡੀਪ ਸਟੇਟ ਨੇ ਇਹ ਦੇਖਿਆ ਵੀ ਭਾਰਤ ਦੇ ਪੱਲੇ ਨਾ ਤਾਂ ਮਿਲੀਟੈਰਲੀ ਕੁਛ ਹੈ, ਉਹ ਦੋਨਾਂ 'ਚ ਹੀ ਚੀਨ ਤੋਂ ਗਲਵਾਨ ਵੈਲੀ ਦੇ ਵਿੱਚ ਜੁੱਤੀਆਂ ਖਾਧੀਆਂ, ਉਸ ਤੋਂ ਪਹਿਲਾਂ 2016-17 ਦੇ ਵਿੱਚ ਡੋਕਲਾਮ ਦੇ ਵਿੱਚ ਜਿਹੜਾ ਇਹਨਾਂ ਨੇ ਆਪਣੀ ਫਜ਼ੀਅਤ ਕਰਾਈ, ਔਰ 7, 8, 9, 10 ਮਈ ਨੂੰ ਈਵਨ ਪਾਕਿਸਤਾਨ ਦੇ ਸਾਹਮਣੇ ਵੀ ਨਹੀਂ ਖਲੋਤੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੱਡੀਆਂ ਤਾਕਤਾਂ ਦਾ ਇੰਟਰਸਟ ਉੱਥੇ ਕੋਈ ਲੈਂਡ ਗ੍ਰੈਬਿੰਗ 'ਚ ਨਹੀਂ ਹੈ। ਉਸ ਜ਼ਮਾਨੇ ਗਏ ਜਦੋਂ ਕੋਈ ਐਮਪਾਇਰ ਹੁੰਦੇ ਸੀ, ਯੂਰਪੀਅਨ ਪਾਵਰਸ ਕੋਲੋਨਾਈਜ਼ ਹੋਇਆ, ਇਹਨਾਂ ਦੇ ਇੰਟਰਸਟ ਵਪਾਰਕ ਨੇ, ਵੱਡੀ ਗੱਲ ਟ੍ਰੇਡ ਰਿਲੇਟਡ, ਪਲੱਸ ਜਿੱਥੇ ਤੁਹਾਡੀ ਕਨਸਟੀਚੁਐਂਸੀ ਜਾਂ ਤੁਹਾਡਾ ਸਪੋਰਟ ਬੇਸ ਹੋਏ। ਇਸੇ ਲਈ ਅਮਰੀਕਾ ਬੰਗਲਾਦੇਸ਼ ਨੂੰ ਵੀ ਅਹਿਮੀਅਤ ਦਿੰਦਾ ਹੈ ਕਿਉਂਕਿ ਉਹਦੇ ਰਾਹੀਂ ਨਾਰਥ ਈਸਟ ਔਰ ਚਾਈਨਾ ਦੇ ਉੱਤੇ ਜਿਹੜਾ ਪਾਰਟ ਹੈ। ਅਫਗਾਨਿਸਤਾਨ ਇਹਦੇ ਬਾਵਜੂਦ ਕਿ ਉਹਨਾਂ ਨੇ ਸਮਝੌਤਾ ਵਾਇਓਲੇਟ ਕੀਤਾ, ਜਿਹੜਾ ਤਾਲਿਬਾਨ ਦੇ ਨਾਲ ਅੰਡਰਸਟੈਂਡਿੰਗ ਸੀ, ਫੋਰਸੀਬਲੀ ਕਾਬਲ ਆਕੂਪਾਈ ਕੀਤਾ ਅਮਰੀਕਨਾਂ ਨੂੰ, ਉਹਦੇ ਚੋਂ ਜਿਹੜੀ ਹੈ ਉਹ ਕਾਫੀ ਹਿਊਮਿਲੇਸ਼ਨ ਹੋਈ। ਲੇਕਿਨ ਤੁਸੀਂ ਦੇਖੋਗੇ ਕਿ ਅਮਰੀਕਾ ਨੇ ਅਫਗਾਨਿਸਤਾਨ ਦੇ ਨਾਲ ਆਪਣੇ ਬੈਕ ਚੈਨਲ ਗੁਫ਼ਤਗੂ ਵੀ ਸ਼ੁਰੂ ਕੀਤੀ ਹੋਈ ਹੈ, ਉਹਨਾਂ ਦੇ ਰਾਹੀਂ ਉਹ ਜਿਹੜੀ ਹੈ ਗੱਲ ਨੂੰ ਅੱਗੇ ਵੀ ਤੋਰਨਾ ਚਾਹੁੰਦੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਭਾਈ ਸਾਡੇ ਲਈ ਇਹ ਜਿਹੜਾ ਟ੍ਰੇਡ ਰਾਊਟ ਵਾਲਾ ਕਨਸੈਪਟ ਵੀ ਹੈ, ਹਾਲਾਂ ਇਸ ਗੱਲ ਦੀ
ਕੋਈ ਬਹੁਤੀ ਸਮਝ ਨਹੀਂ ਹੈ ਬਹੁਤਿਆਂ ਨੂੰ ਵੀ ਭਾਰਤ ਵੀ ਆਪਣੇ ਤੌਰ ਦੇ ਉੱਤੇ ਜਦੋਂ ਅਮਰੀਕਾ ਦੇ ਨਾਲ ਇਸ ਕਿਸਮ ਦੀ ਕੋਜ਼ੀਨੈਸ ਦਿਖਾ ਰਿਹਾ ਸੀ, ਵੱਡੇ ਵੱਡੇ ਚੌੜੇ ਚੌੜੇ 3-3 4-4 ਹਾਈਵੇ ਪੰਜਾਬ ਚੋਂ ਔਰ ਜੰਮੂ ਕਟੜਾ ਔਰ ਅੰਮ੍ਰਿਤਸਰ ਕਟੜਾ ਔਰ ਫਲਾਣਾ, ਮੈਨੂੰ ਲੱਗਦਾ ਵੀ ਇਹ ਜੋ ਕੁਛ ਇਹਨਾਂ ਨੇ ਬਣਾਉਣ ਦੇ ਲਈ ਜ਼ਮੀਨਾਂ ਐਕਵਾਇਰ ਕੀਤੀਆਂ ਜਾਂ ਬਣਾ ਰਹੇ ਨੇ, ਇਹ ਅਲਟੀਮੇਟਲੀ ਸਰਕਾਰੇ ਖਾਲਿਸਤਾਨ ਇਸਤੇਮਾਲ ਕਰੇਗੀ ਔਰ ਸ਼ਾਇਦ ਉਹ ਵਕਤ ਬਹੁਤਾ ਦੂਰ ਨਹੀਂ ਹੈ। ਡਾਕਟਰ ਸਾਹਿਬ, ਇਹਦੇ ਨਾਲ ਇੱਕ ਹੋਰ ਜਿਹੜਾ ਪਹਿਲੂ ਆ, ਕਿਉਂਕਿ ਜਦੋਂ ਅਸੀਂ ਟ੍ਰੇਡ ਜੀਓਪੋਲਿਟਿਕਸ ਦੀ ਗੱਲ ਕਰ ਰਹੇ ਹਾਂ ਤੇ ਗ੍ਰੇਟ ਗੇਮ ਜਿਹੜੀ ਮਤਲਬ ਜਿਹਦਾ ਜ਼ਿਕਰ ਹੋਇਆ, ਜਿਹਨੇ ਸਾਰੀ ਜਿਹੜੀ ਪੋਲਿਟਿਕਸ ਆ ਜਾਂ ਮੈਪ ਮੇਕਿੰਗ ਆ ਸੈਂਟਰਲ ਏਸ਼ੀਆ ਤੇ ਸਾਊਥ ਏਸ਼ੀਆ ਦੀ ਕੀਤੀ, ਉਸ ਤੋਂ ਬਾਅਦ ਹੁਣ ਗ੍ਰੇਟ ਗੇਮ 2.0 ਦਾ ਜ਼ਿਕਰ ਹੋ ਰਿਹਾ ਕਿ ਹੁਣ ਜਿਹੜਾ ਸਮਾਂ ਆ ਉਹ ਦੂਜੀ ਗ੍ਰੇਟ ਗੇਮ ਦਾ ਆ ਚੁੱਕਿਆ, ਤੇ ਜਿਹਦੇ 'ਚ ਇਹ ਜਿਹੜਾ ਫੈਕਟਰ ਆ ਇਹ ਉਭਾਰਿਆ ਜਾ ਰਿਹਾ ਯੂਕਰੇਨ ਰਸ਼ੀਆ ਦੀ ਵਾਰ ਆ, ਉਹਦੇ 'ਚ ਜਿਹੜਾ ਰਸ਼ੀਆ ਆ ਉਹਨੂੰ ਇੰਨਾ ਜ਼ਿਆਦਾ ਇੰਡਲਜ ਕਰ ਲਿਆ ਗਿਆ ਕਿ ਰਸ਼ੀਆ ਜਿਹੜਾ ਸੈਂਟਰਲ ਏਸ਼ੀਆ ਦੇ ਉੱਤੇ ਰਸ਼ੀਆ ਦਾ ਪ੍ਰਭਾਵ ਸੀ ਉਹ ਸਾਰਾ ਡਿਲੂਟ ਹੋ ਰਿਹਾ, ਨਿਊਟਰਲਾਈਜ਼ ਹੋ ਰਿਹਾ, ਤੇ ਜਿਹਦਾ ਜਿਹੜਾ ਉਹ ਨਿਊਟਰਲਾਈਜ਼ ਹੋਣ ਦੇ ਵਿੱਚ ਚਾਈਨਾ ਦਾ ਵੀ ਇੰਟਰਸਟ ਆ ਤੇ ਦੂਜਾ ਅਮਰੀਕਾ ਦਾ ਵੀ ਇੰਟਰਸਟ ਆ। ਤਾਂ ਇੱਕ ਜਿਹੜੀ ਗੁੰਝਲ ਆ ਇਹ ਸਾਰੇ ਕੰਮ ਦੇ ਵਿੱਚ ਉਹ ਆ ਰਹੀ ਆ ਕਿ ਜਿਹੜਾ ਹੈਨਰੀ ਕਿਸਿੰਜਰ ਦਾ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਚਾਈਨਾ ਜਿਹੜਾ ਇੱਕ ਟ੍ਰਿਪ ਸੀ, ਉਹ ਟ੍ਰਿਪ ਬਾਰੇ ਹਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਕਿ ਉਹ ਦੌਰੇ ਦਾ ਕਾਰਨ ਕੀ ਸੀ। ਪਰ ਟਰੰਪ ਦੀ ਪਾਲਿਸੀ ਅਸੀਂ ਜਦੋਂ ਦੇਖ ਰਹੇ ਹਾਂ ਕਿ ਅੱਜ ਰਸ਼ੀਆ ਤੋਂ ਆਇਲ ਖਰੀਦਣ ਦੇ ਚੱਲਦਿਆਂ ਇੰਡੀਆ ਦੇ ਉੱਤੇ ਜਿਹੜੀ ਇੰਡੀਆ ਨੂੰ ਸਜ਼ਾ ਲਈ ਜਾ ਰਹੀ ਆ, ਜਿਹਦੇ ਤੇ ਇੰਡੀਆ ਇਹ ਕਹਿ ਰਿਹਾ ਕਿ ਚਾਈਨਾ ਦੇ ਉੱਤੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ, ਸਾਡੇ ਤੇ ਕਿਉਂ ਕੀਤੀ ਗਈ ਆ। ਤਾਂ ਇਹ ਵਿਚਾਰ ਉੱਭਰ ਕੇ ਸਾਹਮਣੇ ਆ ਰਿਹਾ ਕਿ ਰਸ਼ੀਆ ਤੇ ਇੰਡੀਆ ਜਿਹੜਾ ਆ ਉਹ ਅੰਡਰ ਅਟੈਕ ਆ ਰਹੇ ਨੇ ਤੇ ਚਾਈਨਾ ਤੇ ਯੂਐਸ ਜਿਹੜੇ ਆ ਉਹ ਕਿਸੇ ਸਮਝੌਤੇ ਵੱਲ ਨੂੰ ਵਧ ਰਹੇ ਆ, ਜਿਹਦੇ ਚੋਂ ਨਵੀਂ ਮੈਪ ਮੇਕਿੰਗ ਤੇ ਜਿਹੜੇ ਨਵੇਂ ਟ੍ਰੇਡ ਰਾਊਟਸ ਜਿਹੜੇ ਹੈਗੇ ਆ ਉਹ ਦੁਨੀਆ ਦੇ ਵਿੱਚ ਐਸਟੈਬਲਿਸ਼ ਹੋਣਗੇ, ਜਿਹਦੇ ਨਾਲ ਕਿ ਦੋਨੇ ਚਾਈਨਾ ਤੇ ਅਮਰੀਕਾ ਜਿਹੜੇ ਆ ਉਹ ਦੋਨਾਂ ਨੂੰ ਹੀ ਜਿਹਦੇ ਵਿੱਚੋਂ ਇੱਕ ਫਾਇਦਾ ਜਿਹੜਾ ਆ ਉਹ ਬਣਦਾ ਨਜ਼ਰ ਆ ਰਿਹਾ। ਤੁਸੀਂ ਇਹ ਸਾਰੀ ਜਿਹੜੀ ਇਹ ਥਿਊਰੀ ਆ ਤੁਸੀਂ ਇਹਨੂੰ ਕਿਵੇਂ ਸਮਝਦੇ ਹੋ? ਦੇਖੋ, ਤੁਸੀਂ ਜਿਹੜਾ ਸਵਾਲ ਪੁੱਛਿਆ ਹੈ ਉਹਦੇ ਇੰਨੇ ਡੀਪਰ ਆਸਪੈਕਟ ਨੇ ਕਿ ਇਟ ਕੈਨ ਟੇਕ ਆਵਰਸ ਟੂ ਡਿਸਕਸ them। ਉਹਦੇ ਦੇਖੋ, ਪਹਿਲਾ ਪਾਰਟ ਹੀ ਦੇਖਣਾ ਹੋਏਗਾ ਰੂਸ ਔਰ ਚੀਨ ਦੀ ਪਹਿਲਾਂ ਸੰਬੰਧਾਂ ਦੀ ਗੱਲ ਕਰ ਲਈਏ। ਹਾਲਾਂਕਿ ਜਦੋਂ ਚਾਈਨਾ ਨੂੰ ਕੋਲੋਨਾਈਜ਼ ਕੀਤਾ ਉਸ ਦੇ ਵਿੱਚ ਅਦਰ ਦੈਨ ਇੱਕ ਪ੍ਰੋਵਿੰਸ ਮਨਚੂਰੀਆ ਜਿਹੜਾ ਰਸ਼ੀਅਨ ਸੋਵੀਅਤਸ ਦਾ ਐਕੂਪਾਈਡ ਸੀ ਸੈਕੰਡ ਵਰਲਡ ਵਾਰ ਦੇ ਉਸ ਪੀਰੀਅਡ ਦੇ ਦੌਰਾਨ, ਰਸ਼ੀਆ ਦੀ ਕੋਈ ਐਸੀ ਹਿਸਟਰੀ ਨਹੀਂ ਹੈ ਕਿ ਜਾਂ ਸੋਵੀਅਤ ਯੂਨੀਅਨ ਐਕਸ ਦੀ ਕਿਹਾ ਜਾਏ ਕਿ ਵੀ ਉਹਨਾਂ ਨੇ ਚਾਈਨਾ ਨੂੰ ਕੋਲੋਨਾਈਜ਼ ਕੀਤਾ ਹੋਏ। ਬਾਰਡਰ ਕਲੈਸ਼ ਇਹਨਾਂ ਦੇ ਰਹੇ ਨੇ ਹਿਸਟਰੀ ਦੇ ਵਿੱਚ। ਮੰਗੋਲੀਆ ਇਨ ਬਿਟਵੀਨ ਆਉਂਦਾ ਹੈ, ਬਾਰਡਰ ਲੱਗਦਾ ਹੈ ਰਸ਼ੀਆ ਔਰ ਚਾਈਨਾ ਦਾ। ਰੇਸਿਸ ਡਿਫਰੈਂਟ ਨੇ ਕਿਉਂਕਿ ਰਸ਼ੀਅਨ ਆਰਥੋਡਾਕਸ ਚਰਚ ਦੇ ਨਾਲ ਔਰ ਵਾਈਟ ਰੇਸ ਹੈ, ਚਾਈਨੀਜ਼ ਮੰਗੋਲੀਅਨ ਰੇਸ ਹੈ। ਲੇਕਿਨ ਕੋਈ ਹਿਸਟਰੀ ਦੇ ਵਿੱਚ, ਕਿਉਂਕਿ ਉਹਦਾ ਇੱਕ ਰੀਜ਼ਨ ਇਹ ਵੀ ਹੈ ਸ਼ਾਇਦ ਕਿ ਜੇ ਤੁਸੀਂ ਚਾਈਨੀਜ਼ ਐਮਪਰਰਸ ਦਾ ਵੀ ਪਾਰਟ ਦੇਖੋ, ਚਾਈਨਾ ਬਾਈ ਡਿਜ਼ਾਈਨ ਕਦੇ ਵੀ ਜਿਹੜੇ ਨੇ ਐਕਸਪੈਂਸ਼ਨਿਸਟ ਐਮਪਾਇਰ ਨਹੀਂ ਰਹੇ। ਇਹ ਨਹੀਂ ਹੋਇਆ ਕਿ ਵੀ ਚਾਈਨਾ ਨੇ ਨਿਕਲ ਕੇ ਕਿਸੇ ਯੂਰਪ ਨੂੰ ਕੰਕਰ ਕੇ, ਹਾਲਾਂ ਇਹ ਵੀ ਹੁਣ ਕਿਹਾ ਜਾਂਦਾ ਵੀ ਕੋਲੰਬਸ ਦੇ ਆਉਣ ਤੋਂ ਮਚ ਬਿਫੋਰ ਇੱਕ ਚਾਈਨੀਜ਼ ਜਿਹੜਾ ਸੀ ਨੇਵਲ ਬੰਦਾ ਜਿਹਨੇ ਅਮਰੀਕਾ ਨੂੰ ਲੱਭਿਆ ਸੀ। ਸੋ ਚਾਈਨਾ ਆਪਣਾ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੀਆਂ ਜਿਓਗ੍ਰਾਫੀਕਲ ਹੱਦਾਂ ਕੀ ਨੇ ਔਰ ਉਹਨਾਂ ਨੂੰ ਉਹ ਮਿਡਲ ਕਿੰਗਡਮ ਕਹਿੰਦੇ ਨੇ ਕਿ ਬਿਟਵੀਨ ਹੈਵਨ ਐਂਡ ਅਰਥ ਵੀ ਆਰ ਦੇਅਰ। ਆਪਣੀ ਬੋਲੀ, ਆਪਣਾ ਸੱਭਿਆਚਾਰ, ਆਪਣੀ ਪ੍ਰੋਗਰੈਸ, ਇਹ ਸਾਰੇ ਦੇ ਉੱਤੇ ਉਹਨਾਂ ਨੂੰ ਜਿਹੜਾ ਉਹ ਮਾਣ ਰਿਹਾ। ਲੇਕਿਨ ਜਦੋਂ ਸੋਵੀਅਤ ਯੂਨੀਅਨ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਬਰਾਬਰ ਪਾਵਰਫੁਲ ਧਿਰ ਬਣ ਕੇ ਉੱਭਰਿਆ, ਉਸ ਤੋਂ ਪਹਿਲਾਂ ਰਸ਼ੀਆ ਕੋਈ ਕਦੇ ਵੀ ਵਰਲਡ ਪਾਵਰ ਦਾ ਦਰਜਾ ਨਹੀਂ ਸੀ ਰੱਖਦਾ। ਜੇ ਕੋਲੋਨਾਈਜ਼ ਐਂਗਲ ਤੋਂ ਵੀ ਦੇਖਿਆ ਜਾਏ, ਭਾਵੇਂ ਰਸ਼ੀਆ ਦਾ ਇੱਕ ਵੱਡਾ ਹਿੱਸਾ ਏਸ਼ੀਆ ਦੇ ਵਿੱਚ ਹੈ, ਇੱਕ ਹਿੱਸਾ ਯੂਰਪ ਦੇ ਵਿੱਚ ਹੈ, ਪਰ ਇਹ ਵੀ ਨਹੀਂ ਹੋਇਆ ਜਿਵੇਂ ਯੂਰਪ ਦੇ ਨਿੱਕੇ ਨਿੱਕੇ ਮੁਲਕ ਸਪੇਨ, ਪੁਰਤਗਾਲ, ਬੈਲਜੀਅਮ, ਨਾਰਵੇ, ਬ੍ਰਿਟਨ, ਫਰਾਂਸ, ਇਹਨਾਂ ਨੇ ਜਾ ਕੇ 70% ਦੁਨੀਆ ਨੂੰ ਕੋਲੋਨਾਈਜ਼ ਕੀਤਾ। ਪਰ ਰਸ਼ੀਆ ਨੇ, ਇਹ ਤਾਂ ਹੋਇਆ 19th ਸੈਂਚੁਰੀ 'ਚ, ਉਹਨਾਂ ਨੇ ਆ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕਸ ਦੀ ਅਸੀਂ ਗੱਲ ਕੀਤੀ ਹੈ ਇਸਲਾਮਿਕ, ਇਹਨਾਂ ਨੂੰ ਕੰਕਰ ਕੀਤਾ। ਜਾਂ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਜਦੋਂ ਸਟਾਲਿਨ ਦਾ ਔਰ ਹਿਟਲਰ ਦਾ ਸਮਝੌਤਾ ਸੀ ਤੇ ਲਿਥੁਆਨੀਆ, ਲਾਤਵੀਆ, ਐਸਟੋਨੀਆ
ਬਾਲਟਿਕ ਸਟੇਟਾਂ ਦੇ ਉੱਤੇ ਕਬਜ਼ਾ ਕੀਤਾ ਹੈ। ਅਦਰ ਦੈਨ ਦੈਟ ਤੁਸੀਂ ਵਰਲਡ ਹਿਸਟਰੀ ਪੜ੍ਹਦੇ ਆ, ਰਸ਼ੀਅਨਸ ਦਾ ਕੋਈ ਪਾਰਟ ਦੇਖਦੇ ਨਹੀਂ ਹੋ। ਫਿਰ ਰਸ਼ੀਆ ਇੱਕ ਡਿਪਰਾਈਵਡ ਕਿਸਮ ਦਾ ਮੁਲਕ ਹੈ। ਉਹਨਾਂ ਕੋਲ ਕੋਈ ਆਪਣੀ ਵਾਰਮ ਵਾਟਰ ਪੋਰਟ ਵੀ ਨਹੀਂ, ਜਿਹੜੀਆਂ ਉਹਨਾਂ ਦੀਆਂ ਸੀ ਪੋਰਟਸ ਨੇ ਉਹ ਬਰਫ ਹੀ ਜੰਮੀ ਹੁੰਦੀ ਹੈ। ਔਰ ਬਹੁਤ ਵਾਰ ਜਦੋਂ ਰਸ਼ੀਅਨ ਡਿਜ਼ਾਈਨਸ ਜਾਂ ਡ੍ਰੀਮਸ ਦੀ ਗੱਲ ਹੁੰਦੀ ਹੈ, ਸਿੱਖ ਰਾਜ ਦੇ ਵੇਲੇ ਵੀ 1809 ਦੇ ਵਿੱਚ ਜਦੋਂ ਅੰਮ੍ਰਿਤਸਰ ਦੀ ਸੰਧੀ ਅੰਗਰੇਜ਼ ਸਾਈਨ ਕਰਦੇ ਨੇ, ਇੱਕ ਹਮੇਸ਼ਾ ਇਹ ਰਿਹਾ ਰਸ਼ੀਅਨ ਡ੍ਰੀਮ ਉਹਨੂੰ ਕਹਿੰਦੇ ਨੇ ਕਿ ਭਾਈ ਅਸੀਂ ਸੈਂਟਰਲ ਏਸ਼ੀਅਨ ਰਿਪਬਲਿਕ ਅਫਗਾਨਿਸਤਾਨ ਇਹਨੂੰ ਕਰਕੇ ਇੰਡੀਅਨ ਓਸ਼ਨ ਤੱਕ ਜਾਂ ਅਰੇਬੀਅਨ ਓਸ਼ਨ ਜਿਹਨੂੰ ਕਿਹਾ ਜਾਂਦਾ ਹੈ, ਉਹਨੂੰ ਵਾਰਮ ਵਾਟਰ ਕਿ ਵੀ ਅਸੀਂ ਐਕਸੈਸ ਕਰਨੀ ਹੈ ਟੂ ਦਾ ਵਾਰਮ ਵਾਟਰਸ ਆਫ ਦਾ ਇੰਡੀਅਨ ਓਸ਼ਨ। ਉਹ ਉਹਨਾਂ ਦੀ ਡਿਜ਼ਾਇਰ ਕਰਕੇ ਹੀ ਅਮਰੀਕਾ ਨੇ ਸਿੱਖਾਂ ਦੇ ਨਾਲ ਵੀ ਸਮਝੌਤਾ ਕੀਤਾ ਸੀ। ਅਫਗਾਨਿਸਤਾਨ ਨੂੰ ਵੀ ਜਦੋਂ ਅੱਜ ਅਸੀਂ ਬਫਰ ਲਫ਼ਜ਼ ਇਸਤੇਮਾਲ ਕਰਦੇ ਹਾਂ, ਇਨਫੈਕਟ ਬ੍ਰਿਟਿਸ਼ ਐਮਪਾਇਰ ਨੇ ਅਫਗਾਨਿਸਤਾਨ ਨੂੰ ਐਜ਼ ਏ ਬਫਰ ਸਟੇਟ ਹੀ ਰੱਖਿਆ ਸੀ ਬਿਟਵੀਨ ਬ੍ਰਿਟਿਸ਼ ਐਮਪਾਇਰ ਔਰ ਸੋਵੀਅਤ। ਹਾਲਾਂ ਸੋਵੀਅਤ ਜਾਂ ਰਸ਼ੀਅਨ ਇਨਫਲੂਐਂਸ ਹਮੇਸ਼ਾ ਅਫਗਾਨਿਸਤਾਨ ਤੇ ਰਿਹਾ, ਲੇਕਿਨ ਬ੍ਰਿਟਿਸ਼ ਐਮਪਾਇਰ ਤੋਂ ਬਾਅਦ ਜਦੋਂ ਉੱਥੇ ਸ਼ਾਹ ਬਣਦੇ ਰਹੇ ਨੇ ਜਾਂ ਦੂਜੇ, ਉਹ ਅਮਰੀਕਨ ਇਨਫਲੂਐਂਸ ਦੀ ਬਜਾਏ ਰਸ਼ੀਅਨ ਇਨਫਲੂਐਂਸ ਗਏ। ਉਹਨਾਂ ਨਾਲ ਰਸ਼ੀਆ ਨੇ ਟ੍ਰੀਟੀ ਸਾਈਨ ਕੀਤੀ। ਬਾਅਦ ਦੇ ਵਿੱਚ ਰਸ਼ੀਆ ਨੇ 1979 ਚ ਆਪਣੀ ਫੌਜ ਭੇਜ ਕੇ ਉਹਨੂੰ ਆਕੂਪਾਈ ਕਰ ਲਿਆ। ਔਰ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਾਕਿਸਤਾਨ ਨੂੰ ਬੇਸ ਬਣਾ ਕੇ ਅਮਰੀਕਾ ਨੇ ਕਿਵੇਂ 10 ਸਾਲ ਉਹ ਜੰਗ ਲੜੀ ਜਿਹਦੇ ਚ ਸੋਵੀਅਤ ਯੂਨੀਅਨ ਟੁੱਟਿਆ ਵੀ। ਹੁਣ ਇਹ ਜਿਹੜਾ ਪਾਰਟ ਹੈ, ਸੋ ਰਸ਼ੀਆ ਔਰ ਚਾਈਨਾ 47 ਤੋਂ ਬਾਅਦ ਜਾਂ 45 ਤੋਂ ਬਾਅਦ ਸ਼ਾਇਦ ਬਹੁਤਿਆਂ ਨੂੰ ਇਹ ਹੈਰਾਨੀ ਵੀ ਹੋਏਗੀ ਕਿ ਹਾਲਾਂ ਦੋਨੋਂ ਪਾਸੇ ਕਮਿਊਨਿਜ਼ਮ ਹੈ। ਮਾਓਇਜ਼ਮ ਮਾਰਕਸਿਜ਼ਮ ਦੀ ਗੱਲ ਹੀ ਜਿਹੜੀ ਹੈ, ਰਸ਼ੀਅਨ ਡ੍ਰੀਮ 1917 ਚ ਲੈਨਿਨ ਨੇ ਤਬਦੀਲੀ ਲਿਆਂਦੀ। ਇਧਰ ਚਾਈਨਾ ਦੇ ਵਿੱਚ ਮਾਓ ਸੇ ਤੁੰਗ ਵੀ ਮਾਰਕਸਿਸਟ ਆਈਡੀਓਲੋਜੀ ਵਿਦ ਅ ਲਿਟਲ ਬਿਟ। ਫਰਕ ਇੰਨਾ ਹੈ ਕਿ ਰਸ਼ੀਅਨ ਇਨਕਲਾਬ ਜਾਂ ਚੇਂਜ ਇੰਡਸਟਰੀਅਲ ਵਰਕਰਸ ਦੇ ਥਰੂ ਆਈ, ਔਰ ਚਾਈਨਾ ਵਾਲੀ ਕਿਉਂਕਿ ਫਾਰਮਿੰਗ ਕਲਾਸ ਸੀ ਉਹ ਫਾਰਮਰਸ ਵੱਲੋਂ ਆਈ, ਜੱਟਾਂ ਵੱਲੋਂ ਆਈ। ਇਹਦੇ ਤੋਂ ਇਲਾਵਾ ਲੇਕਿਨ ਤੁਸੀਂ ਦੇਖੋਗੇ ਕਿ ਚਾਈਨਾ ਲਿਬਰੇਟ ਹੋਣ ਤੋਂ ਬਾਅਦ ਮਨਚੂਰੀਆ ਆਕੂਪਾਈ ਕੀਤਾ ਸੀ ਰਸ਼ੀਆ ਨੇ, ਉਹ ਉਹਨਾਂ ਨੇ ਛੱਡ ਦਿੱਤਾ, ਭਾਵੇਂ ਭੰਨਤੋੜ ਕਰਕੇ ਛੱਡਿਆ। ਲੇਕਿਨ ਰਸ਼ੀਆ ਔਰ ਚਾਈਨਾ ਦੀ ਆਪਸੀ ਕਾਫੀ ਖੜਕੀ, ਬਾਰਡਰ ਨੂੰ ਲੈ ਕੇ ਵੀ ਡਿਸਪਿਊਟ ਹੋਇਆ। ਜਿਹੜਾ ਕੁਝ ਅਰਸਾ ਪਹਿਲਾਂ ਚਾਈਨਾ ਦੇ 10 ਕੇ 12 ਨੇਬਰ ਕੰਟਰੀਜ਼ ਨੇ, ਉਹਨਾਂ ਨਾਲ ਇੱਕ ਇੰਡੀਆ ਨੂੰ ਛੱਡ ਕੇ ਬਾਕੀ ਸਭ ਨਾਲ ਉਹਨਾਂ ਨੇ ਆਪਣਾ ਬਾਰਡਰ ਡਿਸਪਿਊਟ ਜਿਹੜਾ ਹੈ ਉਹ ਕਲੀਅਰ ਕਰ ਲਿਆ ਹੋਇਆ, ਜੋ ਲੈ ਦੇ ਕਰਨਾ ਸੀ ਉਹ ਕਰ ਲਿਆ ਹੋਇਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਜਦੋਂ ਚੀਨ ਵੱਲ ਪਹੁੰਚ ਕੀਤੀ, ਇੱਕ ਲਾਈਨ ਅਮਰੀਕਾ ਦੀ ਉਹ ਹੈਨਰੀ ਕਿਸਿੰਜਰ ਦੇ ਵੇਲੇ ਹੋਏ ਜਾਂ ਉਸ ਤੋਂ ਵੀ ਪਹਿਲਾਂ ਹੋਏ, ਇਹ ਸੀ ਕਿ ਚਾਈਨਾ ਤੇ ਰਸ਼ੀਆ ਟੁਗੈਦਰ ਨਹੀਂ ਹੋਣੇ ਚਾਹੀਦੇ। ਇਸ ਲਈ ਰਸ਼ੀਆ ਨੂੰ ਉਹ ਕਈ ਵਾਰ ਥੋੜੀ ਬਹੁਤ ਤਰਜੀਹ ਵੀ ਦਿੰਦੇ ਰਹੇ ਚਾਈਨਾ ਨੂੰ ਖੂੰਜੇ ਲਾਉਣ ਲਈ। ਪਰ ਜਦੋਂ ਰਸ਼ੀਆ ਪਾਵਰਫੁਲ ਸੋਵੀਅਤ ਯੂਨੀਅਨ, ਉਹਨਾਂ ਦਾ ਬੰਦਾ ਵੀ ਸਪੇਸ ਦੇ ਵਿੱਚ ਪਹਿਲਾਂ ਗਿਆ, ਟੈਕਨੋਲੋਜੀ ਵੀ, ਔਰ ਫਿਰ ਅਸੀਂ ਪ੍ਰੈਜ਼ੀਡੈਂਟ ਕਲਿੰਟਨ ਦੇ ਵੇਲੇ ਜਿਹੜਾ ਕਿਊਬਨ ਮਿਸਲ ਕ੍ਰਾਈਸਿਸ ਦੇਖਦੇ ਹਾਂ ਉਹ ਦੇਖਦੇ ਰਹੇ। ਫਿਰ ਅਮਰੀਕਾ ਨੂੰ ਲੱਗਾ ਵੀ ਚਾਈਨਾ ਦੀ ਪੁਸ਼ਤਬਨਾਈ ਕਰਨੀ ਚਾਹੀਦੀ ਹੈ। ਉਸ ਪੀਰੀਅਡ 'ਚ ਹੈਨਰੀ ਕਿਸਿੰਜਰ, ਜ਼ੁਲਫਿਕਾਰ ਅਲੀ ਭੁੱਟੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਰਾਹੀਂ ਚੀਨ ਦੇ ਨਾਲ ਸੰਬੰਧ ਖੋਲੇ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਲਈ ਸਭ ਤੋਂ ਵੱਡੀ ਸਿਰਦਰਦ ਇਹ ਹੈ ਕਿ ਰਸ਼ੀਆ ਨੇ ਚੀਨ ਨੂੰ ਆਪਣਾ ਵੱਡਾ ਭਰਾ ਮੰਨ ਲਿਆ। ਉਹਨਾਂ ਦੇ ਨਾਲ ਮਿਲ ਕੇ ਉਹ ਕਰਨਾ ਜਿਹੜਾ ਉਹ ਸਾਰੇ ਇੰਟਰਸਟ ਉਹਨਾਂ ਦੇ ਜੁੜੇ ਹੋਏ ਨੇ। ਈਵਨ ਜਿਹੜੀ ਯੂਕਰੇਨ ਵਾਰ ਦੇ ਵਿੱਚ ਸਰਵਾਈਵਲ ਵੀ ਹੈ ਇਕਨੋਮਿਕਲੀ। ਬੇਸ਼ੱਕ ਇੰਡੀਆ ਦਾ 42-43% ਆਇਲ ਲੈਂਡ ਦੀ ਗੱਲ ਹੋ ਰਹੀ ਹੈ, ਪਰ ਸਭ ਤੋਂ ਜ਼ਿਆਦਾ ਕੰਜ਼ੰਪਸ਼ਨ ਉਹਨਾਂ ਦੇ ਕਰੂਡ ਆਇਲ ਦੀ ਚਾਈਨਾ ਦੀ ਹੈ। ਔਰ ਇਸ ਤੋਂ ਇਲਾਵਾ ਇਹ ਦੋਸ਼ ਵੀ ਲਗਾਇਆ ਜਾਂਦਾ ਯੂਰਪੀਅਨ ਮੁਲਕਾਂ ਵੱਲੋਂ ਕਿ ਚਾਈਨਾ ਜਿਹੜਾ ਉਹ ਅਸਲੇ ਦੇ ਨਾਲ ਵੀ ਮਦਦ ਜਿਹੜਾ ਰਸ਼ੀਆ ਦੀ ਕਰ ਰਿਹਾ। ਸੋ ਅਮਰੀਕਾ ਦਾ ਇੰਟਰਸਟ ਹੋਏਗਾ ਕਿ, ਔਰ ਚਾਈਨਾ ਦਾ ਇੱਕ ਗੱਲ ਮੈਂ ਹੋਰ ਕਹਿ ਕੇ ਫਿਰ ਇਹਨੂੰ ਮੈਂ ਕੰਕਲੂਡ ਕਰਦਾ ਪੁਆਇੰਟ ਨੂੰ, ਚਾਈਨਾ ਵਪਾਰੀ ਨੇ ਮੂਲ ਤੌਰ ਦੇ ਉੱਤੇ। ਜੇ ਦੁਨੀਆ ਦੇ ਸਭ ਤੋਂ ਪੁਰਾਣੇ 5000 ਸਾਲ ਪੁਰਾਣੇ ਵਪਾਰੀਆਂ ਦੀ ਗੱਲ ਕਰਨੀ ਹੋਏ ਤਾਂ ਉਹ ਚਾਈਨਾ ਆਪਣੀ ਨੇਚਰ, ਆਪਣੇ ਡਿਜ਼ਾਈਨ, ਆਪਣੀ ਹਿਸਟਰੀ ਕਰਕੇ ਕਨਫਰੰਟੇਸ਼ਨਿਸਟ ਨਹੀਂ ਹੈ। ਚਾਈਨਾ ਇਸ ਗੱਲ 'ਚ ਯਕੀਨ ਰੱਖਦਾ ਹੈ ਕਿ ਭਾਈ ਸਾਰੇ ਰਲ ਮਿਲ ਕੇ ਜਿਹੜੇ ਨੇ ਉਹ ਵਪਾਰ ਕਰਨ ਔਰ ਖੁਸ਼ਹਾਲੀ ਹੋਏ। ਔਰ ਮੈਂ ਸਮਝਦਾ ਵੀ ਇਹੀ ਚਾਈਨਾ ਦਾ ਡਿਵੈਲਪਮੈਂਟ ਮਾਡਲ ਹੈ ਜਿਹੜਾ ਵਨ ਰੋਡ ਵਨ ਇਨੀਸ਼ੀਏਟਿਵ ਦੇ ਥੱਲੇ ਇਸ ਵੇਲੇ 130 ਮੁਲਕ ਸਿਗਨੇਟਰੀ ਨੇ ਇਸ ਵਨ ਰੋਡ ਵਨ ਇਨੀਸ਼ੀਏਟਿਵ ਦੇ, ਔਰ 140 ਦੇ ਕਰੀਬ ਮੁਲਕ
ਚਾਈਨਾ ਦੇ ਨਾਲ ਵਪਾਰ ਕਰ ਰਹੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਮਰੀਕਾ ਨੇ ਇੱਕ ਗੱਲ ਦੇਖ ਲਈ, ਇੱਕ ਤਾਂ ਇੰਡੀਆ ਤੇ ਉਹਨਾਂ ਨੇ ਜੋ ਬੈਟ ਲਾਣੀ ਸੀ 25-30 ਸਾਲ ਕਿ ਵੀ ਇਹ ਕਾਸੇ ਜੋਗਾ ਨਹੀਂ ਹੈ, ਇਹ ਕੋਈ ਬੁਲਵਾਕ ਚਾਈਨਾ ਦੇ ਅਗੇਂਸਟ ਨਹੀਂ ਬਣ ਸਕਦਾ, ਮਿਲਟਰੀ ਇਹਨਾਂ ਦੀ ਕੋਈ ਪ੍ਰੋਸੈਸ ਨਹੀਂ ਹੈ। ਹੁਣ ਜਿਹੜਾ ਇੱਕਦਮ ਪ੍ਰੈਜ਼ੀਡੈਂਟ ਟਰੰਪ ਦਾ ਰਸ਼ੀਅਨ ਐਡਮਿਨਿਸਟ੍ਰੇਸ਼ਨ ਹੈ ਯੂਕਰੇਨ ਨੂੰ ਮਨਾ ਕਰਨਾ ਹੈ ਵੀ ਤੁਹਾਨੂੰ ਜਿਹੜੀਆਂ ਲੌਂਗ ਰੇਂਜ ਮਿਸਾਈਲਸ ਦਿੱਤੀਆਂ ਨੇ ਤੁਸੀਂ ਰਸ਼ੀਆ ਦੇ ਖਿਲਾਫ ਨਹੀਂ ਵਰਤ ਸਕਦੇ। ਪੁਤਿਨ ਦੀ ਤਾਰੀਫ ਹੈ, ਈਵਨ 2 ਦਿਨ ਪਹਿਲਾਂ ਜਦੋਂ ਕਿਹਾ ਵੀ ਪੁਤਿਨ ਨਹੀਂ ਮਿਲਣਾ ਚਾਹੁੰਦਾ ਜ਼ੈਲੈਂਸਕੀ ਨੂੰ ਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਯਾ ਹੀ ਡੋਂਟ ਲਾਈਕਸ ਹਿਮ। ਸੋ ਮਤਲਬ ਇਹ ਹੈ ਵੀ ਅਜੇ ਤੱਕ ਵੀ ਇਹ ਦੋਨੋਂ ਪਾਸੇ ਹੀ, ਇਹ ਨਹੀਂ ਹੈ ਵੀ ਉਹ ਵਨ ਸਾਈਡ ਦੇ ਉੱਤੇ ਖੇਡ ਰਿਹਾ ਅਮਰੀਕਾ, ਦੋਨੋਂ ਪਾਸੇ ਖੇਡ ਰਹੇ ਨੇ। ਜੇ ਰਸ਼ੀਆ ਇਵੈਂਚੁਅਲੀ ਜਿਹਨੂੰ ਕਹਿੰਦੇ ਨੇ ਵੀ ਅਮਰੀਕਨ ਬਾਈਟ ਲੈ ਲੈਂਦਾ ਔਰ ਇਹ ਸਾਰੇ ਦੇ ਉੱਤੇ ਅਮਰੀਕਾ ਉਹਨੂੰ ਇਹ ਐਕਸੈਸ ਦੇ ਦਿੰਦਾ ਹੈ, 20% ਜਿਹੜੀ ਟੈਰੀਟਰੀ ਆਕੂਪਾਈ ਕੀਤੀ ਹੋਈ ਹੈ ਉਹਨੂੰ ਕੀਪ ਕਰਦਾ ਹੈ, ਅੱਗੋਂ ਕਮਿਟ ਕਰਦਾ ਹੈ ਵੀ ਬਿਲਕੁਲ ਨੈਟੋ ਦੀ ਐਕਸਪੈਂਸ਼ਨ ਨਹੀਂ ਹੋਏਗੀ ਔਰ ਕੋਈ ਵੀ ਜਿਹੜੀਆਂ ਨੇ ਫੋਰਸਿਸ ਰੱਖਣ ਦੀ ਵੀ ਉਹਦੀਆਂ ਟਰਮਸ ਦੇ ਉੱਤੇ ਸਮਝੌਤਾ ਹੋ ਜਾਂਦਾ ਹੈ। ਫਿਰ ਇਸ ਗੱਲ ਨੂੰ ਵੀ ਰਾਊਟ ਜਿਹੜਾ ਹੈ ਉਹ ਨਹੀਂ ਨਕਾਰਿਆ ਜਾ ਸਕਦਾ ਕਿ ਰਸ਼ੀਆ ਔਰ ਅਮਰੀਕਾ ਵਾਪਸ ਉਸ ਕਿਸਮ ਦੀ ਰਿਲੇਸ਼ਨਸ਼ਿਪ ਚਾਹਣ ਜਿਹੜੇ ਗੋਰਬਾਚੋਵ ਦੇ ਪੀਰੀਅਡ ਸੀ। ਦੂਸਰੇ ਪਾਸੇ ਚਾਈਨਾ ਦੇ ਪ੍ਰਤੀ ਵੀ ਜਿਹੜੀ ਸੌਫਟ ਲਾਈਨ ਅਮਰੀਕਾ ਦੀ ਹੈ, 3 ਮਹੀਨੇ ਹੋਰ ਦੇ ਦਿੱਤੇ ਨੇ ਨੈਗੋਸ਼ੀਏਸ਼ਨ ਦੇ ਲਈ। ਔਰ ਜਿਵੇਂ ਅੱਜ ਹੀ ਬੜੇ ਪਪੂਲਰ ਕਾਰਮਨਿਸਟ ਹੈ ਜੀਓਪੋਲਿਟਿਕਸ ਨੂੰ ਸਮਝਣ ਵਾਲਾ ਮਿਸਟਰ ਫਰੀਡਮੈਨ, ਉਹਦਾ ਐਨਾਲਿਸਿਸ ਅੱਜ ਮੈਂ ਦੇਖ ਰਿਹਾ ਸੀ, ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਜਿਹੜੀ ਇੰਡੀਆ ਨੂੰ ਸਿੰਗਲ ਆਊਟ ਕਰਕੇ ਉਸ ਦੇ ਉੱਤੇ ਪਨੀਟਿਵ ਟੈਰਿਫ ਲਾਣਾ ਹੈ, ਇਹਦੇ 2 ਮਕਸਦ ਨੇ। ਇੱਕ ਤਾਂ ਅਮਰੀਕਾ ਦੇ ਲਈ ਕੋਈ ਇੰਡੀਆ ਇੰਡਿਸਪੈਂਸੇਬਲ ਨਹੀਂ ਹੈ, ਪਹਿਲੀ ਗੱਲ। ਦੂਸਰਾ ਉਹਨਾਂ ਦਾ ਕਹਿਣਾ ਹੈ ਕਿ ਵੀ ਇਹਦੇ ਨਾਲ ਉਹ ਰਸ਼ੀਆ ਨੂੰ ਇਹ ਮੈਸੇਜ ਦੇ ਰਹੇ ਨੇ ਵੀ ਅਸੀਂ ਤੁਹਾਨੂੰ ਇਕਨੋਮਿਕਲੀ ਸਕਵੀਜ਼ ਕਰ ਸਕਦੇ ਹਾਂ। ਪਰ ਥਰਡ ਉਹਨੇ ਕਿਹਾ ਅਬਵ ਆਲ ਇਹ ਹੈ ਕਿ ਚਾਈਨਾ ਦਾ ਇਹ ਫੀਅਰ ਦੂਰ ਕਰ ਦਿੱਤਾ ਅਮਰੀਕਾ ਨੇ ਕਿ ਅਮਰੀਕਾ ਇੰਡੀਆ ਨੂੰ ਐਜ਼ ਅ ਬੁਲਵਾਕ ਡਿਵੈਲਪ ਕਰ ਰਿਹਾ ਅਗੇਂਸਟ ਚਾਈਨਾ। ਉਹਨਾਂ ਨੇ ਕਿਹਾ ਲੋ ਲੁੱਕ ਨਾਓ ਵੀ ਆਰ ਥਰੋਇੰਗ ਇੰਡੀਆ ਅੰਡਰ ਦਾ ਬਸ, ਆ ਲੋ ਅਸੀਂ ਇਹਨਾਂ ਦੇ ਟੈਰਿਫ ਲਾਤੇ ਨੇ, ਤੁਸੀਂ ਬਿਲਕੁਲ ਹੁਣ ਬੇਝਿਜਕ ਹੋ ਕੇ ਸਾਡੇ ਨਾਲ ਜਿਹੜਾ ਉਹ ਡੀਲ ਬਣਾ ਸਕਦੇ ਹੋ ਕਿਉਂਕਿ ਅਸੀਂ ਬਿਲਕੁਲ ਇੰਡੀਆ ਨੂੰ ਜਿਹੜਾ ਉਹ ਕੋਈ ਜਿਹੜੀ ਅਹਿਮੀਅਤ ਕੀ ਦੇਣੀ ਹੈ, ਅਸੀਂ ਤਾਂ ਇਹਨੂੰ ਐਜ਼ ਏ ਜਿਹੜਾ ਪਨਿਸ਼ਮੈਂਟ ਜਿਹੜਾ ਦਿੱਤਾ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜੇ ਇਹਨਾਂ ਦੀ ਇਨਸਾਈਡ ਫੋਰਨ ਪਾਲਿਸੀ ਦਾ ਦੇਖੋ ਤੇ ਇਹ ਗੱਲ ਜ਼ਿਆਦਾ ਬਿਹਤਰ ਲੱਗਦੀ ਹੈ ਕਿ ਔਰ ਉਹਨੇ ਮਿਸਟਰ ਫਰੀਡਮੈਨ ਨੇ ਕਿਹਾ ਵੀ ਇੰਡੀਆ ਨਾਲ ਐਸੀ ਕਿਹੜੀ ਚੀਜ਼ ਹੈ ਵੀ ਇੰਡੀਆ ਤੋਂ ਬਿਨਾ ਅਮਰੀਕਾ ਦਾ ਗੁਜ਼ਾਰਾ ਨਹੀਂ ਹੋ ਸਕਦਾ, ਪਰ ਉਹਨੇ ਕਿਹਾ ਚਾਈਨਾ ਬਿਨਾ ਨਹੀਂ ਹੋ ਸਕਦਾ। ਮਲਟੀ ਟ੍ਰੇਡ ਵੀ ਹੈ, ਬਹੁਤ ਸਾਰੇ ਫੈਕਟਰਸ ਨੇ। ਸੋ ਹੋ ਸਕਦਾ ਹੈ ਅਮਰੀਕਨ ਪਾਲਿਸੀ ਮੇਕਰਸ ਨੇ ਫਾਈਨਲੀ ਇੰਡੀਆ ਚਾਈਨਾ ਰਿਲੇਸ਼ਨਸ਼ਿਪ 'ਚ ਇੰਡੀਆ ਨੂੰ ਤਾਂ ਉਹ ਪਾਸੇ ਕੀਤਾ ਹੀ ਕੀਤਾ ਹੈ। ਦੂਸਰੇ ਪਾਸੇ ਇੱਕ ਪਾਸੇ ਉਹ ਰਸ਼ੀਆ ਨੂੰ ਵੀ ਪਲੈਕੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਦੂਸਰੇ ਪਾਸੇ ਚਾਈਨਾ ਦੇ ਨਾਲ ਵੀ ਡਾਇਰੈਕਟ ਜਿਹੜੀ ਹੈ ਉਹ, ਔਰ ਈਵਨ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਉਹ ਇਸ ਸਾਲ ਦੇ ਐਂਡ ਤੱਕ ਜਿਹੜਾ ਉਹ ਚਾਈਨਾ ਜਾ ਸਕਦੇ ਨੇ। ਸੋ ਇਹਨਾਂ ਹਾਲਾਤਾਂ 'ਚ ਕੋਈ ਵੀ ਟਰਨ ਜਿਹੜੀ ਹੈ ਅਮਰੀਕਾ ਔਰ ਰੂਸ ਦੇ ਸੰਬੰਧਾਂ ਦੀ ਜਾਂ ਰੂਸ ਔਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਰਸ਼ੀਆ ਚਾਈਨਾ 'ਚ ਜ਼ਰੂਰਤ ਦੇ ਵਜੋਂ ਆਪਸੀ ਅਲਾਇੰਸ ਬਣਿਆ, ਕੋਈ ਇਹ ਨਹੀਂ ਹੈ ਕੋਈ ਕਿ ਭਾਈ ਉਹਨਾਂ ਦਾ ਕੋਈ ਐਮਬਰੀਓ ਰਲੇ ਹੋਏ ਨੇ ਆਪਸ ਦੇ ਵਿੱਚ, ਉਹ ਸਬੰਧ ਬਣਦੇ ਵਿਗੜਦੇ ਰਹਿੰਦੇ ਨੇ। ਇਸ ਸਟੇਜ ਦੇ ਉੱਤੇ ਦੋਨਾਂ ਨੂੰ ਇੱਕ ਦੂਜੇ ਦੀ ਲੋੜ ਹੈ। ਇਹੀ ਕਾਰਨ ਹੈ ਕਿ ਰਸ਼ੀਆ ਨੇ ਰਿਕ ਦਾ ਆਈਡੀਆ ਜਿਹੜਾ ਉਹ ਦੁਬਾਰਾ ਦਿੱਤਾ ਹੈ। ਇੱਕ ਸਟੇਜ ਤੇ ਸ਼ਾਇਦ ਤੁਹਾਨੂੰ ਯਾਦ ਹੋਏ ਰਸ਼ੀਆ, ਚਾਈਨਾ, ਇੰਡੀਆ ਇਹ ਤਿੰਨਾਂ ਮੁਲਕਾਂ ਦਾ ਅਲਾਇੰਸ ਬਣਿਆ ਸੀ, ਜਿਹਦੇ ਚੋਂ ਬਾਅਦ ਐਸਸੀਓ ਨਿਕਲੀ, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ। ਔਰ ਬਹੁਤ ਸਾਰੀ ਦੁਨੀਆ ਦੀਆਂ ਅੱਖਾਂ ਐਸਸੀਓ ਵੱਲ ਲੱਗੀਆਂ ਹੋਈਆਂ ਨੇ ਕਿਉਂਕਿ ਉੱਥੇ ਇਹ ਦੇਖਣ ਵਾਲਾ ਹੋਏਗਾ, ਮੋਦੀ ਨੇ ਜਾਣ ਦਾ ਫੈਸਲਾ ਕਰ ਲਿਆ ਕਿ ਮੋਦੀ ਸ਼ੀ ਜਿਨਪਿੰਗ ਦੀ ਡਾਇਰੈਕਟ ਮੀਟਿੰਗ ਹੁੰਦੀ ਹੈ, ਕਿ ਮੋਦੀ ਸ਼ਹਬਾਜ਼ ਸ਼ਰੀਫ ਦੀ ਮੀਟਿੰਗ ਹੁੰਦੀ ਹੈ, ਜਾਂ ਪੁਤਿਨ ਔਰ ਹਾਲਾਂ ਇਸ 'ਚ ਇੱਕ ਫਰਕ ਅਸੀਂ ਇਹ ਦੇਖਿਆ ਕਿ ਜਿਹੜੇ 10 ਮੁਲਕ ਲਗਭਗ ਨੇ ਐਸਸੀਓ ਦੇ 9 ਜਿਹੜੇ ਨੇ ਉਹ ਰੁਕਣਗੇ ਨੈਕਸਟ ਡੇ। ਐਸਸੀਓ ਤੋਂ ਬਾਅਦ ਚਾਈਨਾ ਦੀ ਮਿਲਟਰੀ ਪਰੇਡ ਹੈ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਚਾਈਨਾ ਐਸੇ ਐਸੇ ਹਥਿਆਰ ਅਨਲੀਸ਼ ਕਰੇਗਾ ਜਿਹੜਾ ਦੁਨੀਆ ਦੇਖੇਗੀ ਕਿ ਚਾਈਨਾ ਦੀ ਟੈਕਨੋਲੋਜੀ ਕਿੱਥੇ ਹੈ। ਪਰ ਮੋਦੀ ਨੇ ਉੱਥੋਂ ਵਾਪਸ ਮੁੜਨ ਦਾ ਫੈਸਲਾ ਕਰ ਲਿਆ। ਇਸ ਦਾ ਮਤਲਬ ਇਹ ਹੀ ਹੈ ਕਿ ਅਜੇ ਤੱਕ ਵੀ ਇੰਡੀਆ ਇੰਨੀ ਹਿਊਮਿਲੇਸ਼ਨ ਦੇ ਬਾਵਜੂਦ ਵੀ ਉਹਨੂੰ ਇਹ ਲੱਗਦਾ ਹੈ ਕਿ ਭਾਈ ਇੱਕ ਪਾਸੇ ਰੌਕ ਹੈ, ਇੱਕ ਪਾਸੇ ਸਮੁੰਦਰ ਹੈ, ਕਦੇ ਉਹ ਰੌਕ ਵੱਲ ਮੁੜਦਾ ਹੈ, ਕਦੇ ਸਮੁੰਦਰ ਵੱਲ ਮੁੜਦਾ ਹੈ। ਔਰ ਫ੍ਰੀਮੈਨ ਦਾ ਕਹਿਣਾ ਹੈ
ਕਿ ਇੰਡੀਆ ਲਈ ਕੋਈ ਚੋਇਸ ਨਹੀਂ ਹੈ, ਅਲਟੀਮੇਟਲੀ ਆ ਕੇ ਅਮਰੀਕਾ ਦੇ ਪੈਰਾਂ 'ਚ ਡਿੱਗੇਗਾ। ਚਾਈਨਾ ਨਾਲ ਟੈਕਟੀਕਲ ਅੰਡਰਸਟੈਂਡਿੰਗ ਤਾਂ ਹੋ ਸਕਦੀ ਹੈ, ਪਰ ਟਰਸਟਵਰਦੀ ਲੌਂਗ ਟਰਮ ਰਿਲੇਸ਼ਨਸ਼ਿਪ ਨਹੀਂ ਹੋ ਸਕਦੀ। ਬਿਲਕੁਲ ਡਾਕਟਰ ਸਾਹਿਬ ਜੀ, ਹੁਣ ਮੈਂ ਆਪਣੇ ਆਖਰੀ ਸਵਾਲ ਵੱਲ ਨੂੰ ਵੱਧ ਰਿਹਾ ਕਿ ਜਦੋਂ ਅਸੀਂ ਇਹ ਦੇਖ ਰਹੇ ਹਾਂ ਕਿ ਜਿਹੜੀ ਸਿਚੁਏਸ਼ਨ ਆ ਕਿਉਂਕਿ ਇਸ ਵਾਰ ਦੀ ਜਿਹੜੀ ਕੋਲਡ ਵਾਰ ਆ, ਇਹ ਮਲਟੀਪੋਲਰ ਇਹਨੂੰ ਕਿਹਾ ਜਾ ਰਿਹਾ ਕਿ ਜਿਹਦੇ ਵਿੱਚ ਜਿਹੜੀਆਂ ਕਈ ਜਿਹੜੇ ਮੁਲਕ ਆ ਉਹ ਹੁਣ ਤਾਕਤਵਰ ਨੇ। ਮਤਲਬ ਅਸੀਂ ਅਜ਼ਰਬੈਜਾਨ ਤੇ ਅਰਮੀਨੀਆ ਦੀ ਜਿਹੜੀ ਡੀਲ ਹੋਈ ਆ ਉਹ ਦੇਖੀ ਆ ਕਿ ਕਿਹਨਾਂ ਹਾਲਾਤਾਂ ਦੇ ਵਿੱਚ ਹੋਈ ਆ। ਉਹ ਵੀ ਇੱਕ ਅਮਰੀਕਾ ਦਾ ਇੱਕ ਬਹੁਤ ਵੱਡਾ ਪਾਲਿਸੀ ਸ਼ਿਫਟ ਕਿਹਾ ਜਾ ਰਿਹਾ ਉਹਨੂੰ ਵੀ, ਕਿ ਮਤਲਬ ਰਸ਼ੀਆ ਜਿਹੜਾ ਆ ਉਹਨੂੰ ਅਰਮੀਨੀਆ ਨੇ ਸਾਈਡਲਾਈਨ ਕਰਕੇ ਤੇ ਉਹ ਡੀਲ ਜਿਹੜੀ ਆ ਉਹ ਕੀਤੀ ਆ। ਤੇ ਇਹ ਸਾਰੇ ਦੇ ਚੱਲਦਿਆਂ ਜੇ ਖਾਲਿਸਤਾਨ ਦੀ ਕਾਇਮੀ ਨੂੰ ਅਸੀਂ ਇਹ ਮੰਨੀਏ ਕਿ ਨੇੜਲੇ ਭਵਿੱਖ ਦੇ ਵਿੱਚ ਜਿਹੜਾ ਅਮਰੀਕਨ ਇੰਟਰਸਟ ਆ, ਇੱਕ ਪੋਜ਼ਿਟਿਵ ਐਟੀਟਿਊਡ ਨਾਲ ਅਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਹ ਲੱਗ ਰਿਹਾ ਕਿ ਜਿਹੜੀ ਸੁਪਰ ਪਾਵਰਸ ਨੇ ਉਹਨਾਂ ਦਾ ਇੰਟਰਸਟ ਖਾਲਿਸਤਾਨ ਦੀ ਐਸਟੈਬਲਿਸ਼ਮੈਂਟ ਦੇ ਵਿੱਚ ਬਣ ਰਿਹਾ ਆ। ਤੇ ਜਿਹੜੀ ਸਿੱਖ ਪੋਲਿਟਿਕਸ ਪੰਜਾਬ ਦੀ ਆ ਅੱਜ ਦੇ ਸਮੇਂ 'ਚ, ਅਸੀਂ ਉਹਦੇ 'ਚ ਦੇਖ ਰਹੇ ਹਾਂ ਕਿ ਉਹਦੇ ਵਿੱਚ ਜਿਹੜਾ ਇੰਡੀਅਨ ਨੈਸ਼ਨਲਿਸਟ ਤੱਤ ਆ ਉਹ ਲੀਡਰਸ਼ਿਪ ਦੇ ਵਿੱਚ ਕਾਫੀ ਹੱਦ ਤੱਕ ਹਜੇ ਵੀ ਨਜ਼ਰ ਆਉਂਦਾ ਹੈ। ਚਾਹੇ ਉਹ ਨਵਾਂ ਅਕਾਲੀ ਦਲ ਹੁਣ ਜਿਹੜਾ ਫਾਰਮ ਹੋਇਆ ਗਿਆ ਜੀ ਹਰਪ੍ਰੀਤ ਸਿੰਘ ਰਾਣਾ, ਉਹਦੀਆਂ ਜਦੋਂ ਲੇਟੈਸਟ ਸਟੇਟਮੈਂਟਸ ਆਈਆਂ ਬਣਨ ਤੋਂ ਬਾਅਦ ਉਹਦੇ 'ਚ ਵੀ ਨੈਸ਼ਨਲਿਸਟ ਤੱਤ ਨਜ਼ਰ ਆਇਆ। ਮਤਲਬ ਵੀ ਜਿਹੜੀ ਇਹ ਸਮੱਸਿਆ ਸਿੱਖਾਂ ਦੀ ਇਸ ਟਾਈਮ ਬਣੀ ਆ ਕਿ ਜੇ ਸਿੱਖਾਂ ਦੇ ਵਿੱਚ ਦੁਨੀਆ ਇੰਟਰਸਟ ਦਿਖਾ ਰਹੀ ਆ ਕਿ ਸਿੱਖ ਇੱਕ ਸੈਪਰੇਟ ਐਂਟੀਟੀ ਵਜੋਂ ਨਜ਼ਰ ਆਉਣ, ਤਾਂ ਉੱਥੇ ਜਿਹੜਾ ਸਿੱਖ ਪੋਲਿਟਿਕਸ ਦੇ ਵਿੱਚ ਜਿਹੜਾ ਇੰਡੀਅਨ ਨੈਸ਼ਨਲਿਸਟ ਇਹ ਤੱਤ ਆ, ਇਹਨੂੰ ਕਿੱਦਾਂ ਓਵਰਰੂਲ ਕੀਤਾ ਜਾ ਸਕਦਾ ਹੈ? ਮਤਲਬ ਇਹਦਾ ਸੋਲਿਊਸ਼ਨ ਕੀ ਆ ਵੀ ਜਿੱਥੇ ਸਿੱਖ ਆਪਣੇ ਆਪ ਨੂੰ ਭਾਰਤ ਤੋਂ ਵੱਖਰਾ ਕਰਕੇ ਦੇਖਣ ਤੇ ਆਪਣੇ ਇੰਟਰਸਟ ਸਿਕਿਉਰ ਕਰਨ ਇਸ ਨਵੇਂ ਵਰਲਡ ਦੇ ਵਿੱਚ? ਦੇਖੋ, ਪਹਿਲਾਂ ਤਾਂ ਮੈਂ ਜਿਹੜਾ ਤੁਹਾਡੀ ਪਹਿਲੀ ਤੁਸੀਂ ਮਲਟੀ ਜਿਹੜਾ ਲੈਟਰਲ ਜਾਂ ਡਿਫਰੈਂਟ, ਜੇ ਇਸ ਨੂੰ ਡਿਫਰੈਂਟ ਪੋਲਸ ਕਿਹਾ ਜਾਂਦਾ ਹੈ ਜਾਂ ਇਹ ਕਿਹਾ ਜਾਣ ਲੱਗ ਗਿਆ ਸੀ ਕਿ ਜੇ ਹੁਣ ਦੁਨੀਆ ਬਾਈਪੋਲਰ ਨਹੀਂ ਹੈ, ਜਿਹੜੀ ਸੋਵੀਅਤ ਯੂਨੀਅਨ ਜਾਂ ਅਮਰੀਕਾ ਦੀ ਕੋਲਡ ਵਾਰ ਵੇਲੇ ਸੀ, ਹੁਣ ਮਲਟੀਪੋਲਰ ਹੈ। ਮੈਂ ਸਮਝਦਾ ਵੀ ਇਹ ਟਰਮੀਨੋਲੋਜੀ ਵੀ ਇਰਰੈਲੇਵੈਂਟ ਹੋ ਗਈ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਉਹ ਉਸ ਕੰਟੈਕਸਟ ਦੇ ਵਿੱਚ ਜ਼ਰੂਰ ਰੈਲੇਵੈਂਟ ਸੀ ਜਦੋਂ ਕਿ ਇੱਕ ਗਲੋਬਲ ਵਿਲੇਜ ਵਾਲਾ ਕਾਨਸੈਪਟ ਜਿਹਦੇ 'ਚ ਇੰਟਰਨੈਸ਼ਨਲ ਲਾਅ, ਇੰਟਰਨੈਸ਼ਨਲ ਇੰਸਟੀਟਿਊਸ਼ਨਸ ਔਰ ਸੋਵਰਨਿਟੀ, ਵਰਲਡ ਟ੍ਰੇਡ, ਕਿਉਂਕਿ ਟ੍ਰੇਡ ਹੀ ਬੇਸ ਸੀ ਉਹ ਸਾਰੇ ਦਾ, ਉਹ ਤਾਂ ਪ੍ਰੈਜ਼ੀਡੈਂਟ ਟਰੰਪ ਨੇ ਉਡਾ ਦਿੱਤਾ, ਕਿਉਂਕਿ ਮੁਲਕ ਦੀ ਸੋਵਰਨਿਟੀ, ਮੁਲਕ ਦਾ ਇੰਟਰਸਟ ਫਸਟ, ਮੇਕ ਅਮਰੀਕਾ ਗ੍ਰੇਟ ਅਗੇਨ, ਇਹ ਆਪਣੇ ਆਪ ਦੇ ਵਿੱਚ ਇਹ ਸੀ ਕਿ ਮੁੜੋ ਆਪਣੀ ਸੋਵਰਨਿਟੀ ਵੱਲ। ਉਹਦੇ ਥੱਲੇ ਕੈਨੇਡਾ ਨਾਲ ਰਿਲੇਸ਼ਨਸ਼ਿਪ ਵੀ ਹਿੱਲੀ। ਔਰ ਜੇ ਤੁਸੀਂ ਇਸ ਵੇਲੇ ਨੈਟੋ ਦਾ ਹਾਲ ਦੇਖੋ, ਜਿਹਦਾ ਮਤਲਬ ਯੂਰਪੀਅਨ ਯੂਨੀਅਨ ਹੈ, ਤੇ ਉਹ ਆਲੇ ਦੁਆਲੇ ਦੇਖ ਰਹੇ ਨੇ ਵੀ ਉਹਨਾਂ ਨੇ ਕਿਵੇਂ ਆਪਣੀ ਹਿਫਾਜ਼ਤ ਕਰਨੀ ਹੈ, ਜਾਂ ਕਿਤੇ ਨਾ ਕਿਤੇ ਸੋਵਰਨਿਟੀ ਦਾ ਕਾਨਸੈਪਟ ਜਿਹੜਾ ਕਿ ਇਸ ਮਲਟੀਪੋਲਰ ਵਾਲੇ ਕਾਨਸੈਪਟ ਦੇ ਥੱਲੇ ਜਾਂ ਗਲੋਬਲ ਵਿਲੇਜ ਵਾਲੇ ਥੱਲੇ ਨਿਊਟਰਲ ਹੋ ਗਿਆ ਸੀ ਜਾਂ ਇਰਰੈਲੇਵੈਂਟ ਲੱਗਣ ਲੱਗ ਗਿਆ ਸੀ, ਉਹ ਵਾਪਸ ਸੋਵਰਨਿਟੀ ਔਰ ਮੁਲਕ ਦੇ ਆਪਣੇ ਇੰਟਰਸਟ, ਆਪਣੇ ਅਲਾਇੰਸ ਔਰ ਬਾਈਲੈਟਰਲ ਟ੍ਰੀਟੀਜ਼ ਔਰ ਦੂਸਰਾ ਇਹਦੀ ਅਹਿਮੀਅਤ ਜਿਹੜੀ ਹੈ ਉਹ ਸਾਹਮਣੇ। ਸੈਕੰਡ ਪਾਰਟ ਦੇਖੋ, ਸਿੱਖ ਫੈਕਟਰ ਦੀ ਗੱਲ ਜਿਵੇਂ ਮੈਂ ਆਪਣੇ ਪ੍ਰੀਵੀਅਸ ਜਿਹੜਾ ਸਟੇਟਮੈਂਟ 'ਚ ਵੀ ਕਹੀ ਹੈ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਲਗਭਗ 5 ਮਿਲੀਅਨ 50 ਲੱਖ ਜਿਹੜੀ ਫਿਗਰ ਬਣਦੀ ਹੈ ਰਫਲੀ ਸਿੱਖ ਡਾਇਸਪੋਰਾ ਹੈ, ਜਿਹੜੇ ਦੁਨੀਆ ਦੇ ਵਿੱਚ ਡਿਸੀਜਨ ਮੇਕਿੰਗ ਨੇ, ਖਾਸ ਤੌਰ ਤੇ ਅਮਰੀਕਾ ਦੇ ਹਵਾਲੇ ਨਾਲ ਅਸੀਂ ਦੇਖਦੇ ਹਾਂ ਕੈਨੇਡਾ, UK, ਫਾਈਵ ਆਈਜ਼ ਕੰਟਰੀਜ਼, ਉਹਦੇ 'ਚ ਇੱਕ ਸੌਫਟ ਪਾਵਰ ਦੇ ਤੌਰ ਤੇ ਵੀ ਉਹਨਾਂ ਦਾ ਉਭਾਰ ਹੈ। ਔਰ ਪੰਜਾਬ ਦੇ ਵਿੱਚ ਇਨ ਸਪਾਈਟ ਆਫ ਕਿ ਤੁਸੀਂ ਬਿਲਕੁਲ ਠੀਕ ਕਿਹਾ ਕਿ ਇਹ ਜਿਹੜਾ ਸੋ ਕਾਲਡ ਇੰਡੀਅਨ ਨੈਸ਼ਨਲਿਜ਼ਮ ਹੈ ਉਸ ਦੇ ਭਗਤ, ਮੈਨੂੰ ਇਹ ਲੱਗਦਾ ਵੀ ਜਿਹੜੇ ਡਾਈ ਹਾਰਡ ਭਗਤਾਂ 'ਚ ਤਾਂ ਸ਼ਾਇਦ ਰਿਟਾਇਰਡ ਫੌਜੀ ਹੋਣਗੇ, ਜਿਹੜੇ ਮੇਜਰ ਜਨਰਲ ਕਰਨਲ ਜਿਨ੍ਹਾਂ ਨੇ ਸਾਰੀ ਉਮਰ ਬੂਟ ਨਾਲ ਬੂਟ ਜੋੜ ਕੇ ਸਲੂਟ ਹੀ ਮਾਰਿਆ ਹੋਇਆ। ਬਹੁਤ ਸਾਰੇ ਮੌਕਾ ਪ੍ਰਸਤ ਜਾਂ ਵਗਦੀ ਗੰਗਾ 'ਚ ਹੱਥ ਧੋਣ ਵਾਲਾ ਤਬਕਾ ਹੁੰਦਾ ਹੈ। ਔਰ ਮੈਨੂੰ ਇੱਕ ਡਾਕਟਰ ਕਾਰਡੀਓਲੋਜਿਸਟ ਜਿਹੜੇ ਪਿਛਲੇ ਦਿਨਾਂ 'ਚ ਮੈਨੂੰ ਮਿਲੇ ਇੱਕ ਥਾਂ ਤੇ, ਉਹਨਾਂ ਨੇ ਇੱਕ ਗੱਲ ਕਹੀ, ਉਹਨਾਂ ਨੇ ਕਿਹਾ ਜੀ ਇੱਕ ਬੜੇ ਆਲਾ ਜਿਹੜਾ ਸਟ੍ਰੈਟੇਜਿਸਟ ਸੀ ਅਮਰੀਕਾ ਦਾ, ਉਹਨੇ ਮੈਨੂੰ ਇੱਕ ਵਾਰੀ ਗੱਲ ਕਹੀ, ਉਦੋਂ ਖਾਲਿਸਤਾਨ ਦੀ ਮੂਵਮੈਂਟ 90 'ਚ ਚੱਲ ਰਹੀ ਸੀ,
ਔਰ ਜਿਹੜੇ ਗਦਾਰ ਜਾਂ ਦੂਜੇ ਕਹਿ ਕੇ ਉਹਨਾਂ ਨੂੰ ਸਜ਼ਾ ਯਾਫਤਾ ਕਰਨ ਦੀ ਰੁਚੀ ਵੀ ਸੀ। ਤੇ ਕਹਿੰਦੇ ਵੀ ਉਹਨੇ ਕਿਹਾ ਕਿ ਵੀ ਐਵੇਂ ਵਕਤ ਆਪਣਾ ਜ਼ਾਇਆ ਨਾ ਕਰੋ, ਇਹ ਕਲਾਸ ਜਦੋਂ ਤੁਹਾਡੇ ਕੋਲ ਤਾਕਤ ਆ ਗਈ ਤੇ ਇਹ ਤੁਹਾਡੇ ਨਾਲ ਰਲ ਜਾਣਗੇ, ਇਹਨਾਂ ਦਾ ਤੁਸੀਂ ਫਿਕਰ ਨਾ ਕਰੋ, ਤੁਸੀਂ ਆਪਣੀ ਮੂਵਮੈਂਟ ਨੂੰ ਸੋਲਿਡ ਗਰਾਊਂਡ ਦੇ ਉੱਤੇ ਅੱਗੇ ਤੋਰੋ। ਸੋ ਮੈਂ ਇਹ ਸਮਝਦਾ ਹਾਂ ਕਿ ਵੀ ਅਸੀਂ ਦੇਖਿਆ ਵੀ ਇਹਦੇ ਬਾਵਜੂਦ ਜੇ ਈਵਨ ਡੈਮੋਕ੍ਰੈਟਿਕ ਸਿਸਟਮ 'ਚ ਵੀ ਦੇਖਣਾ ਹੋਏ 89 ਜਾਂ 92 ਜਾਂ ਹੁਣ ਵੀ ਪਾਰਲੀਮੈਂਟਰੀ ਚੋਣਾਂ ਦੇ ਵੇਲੇ, ਇਹਦੇ ਬਾਵਜੂਦ ਕੋਈ ਇਮੇਜਿਨ ਵੀ ਨਹੀਂ ਕਰ ਸਕਦਾ ਕਿ ਫਰੀਦਕੋਟ ਵਰਗਾ ਹਲਕਾ ਜਿੱਥੋਂ ਜਿਹੜੇ ਨੇ ਉਹ ਸਰਬਜੀਤ ਸਿੰਘ ਜਿੱਤ ਸਕਦੇ ਨੇ, ਜਾਂ ਖਡੂਰ ਸਾਹਿਬ ਜਿਹਦੇ ਚ ਮਾਝਾ ਮਾਲਵਾ ਦੁਆਬਾ ਤਿੰਨੋਂ ਹੀ ਥਾਵਾਂ ਦੇ ਸੀ। ਔਰ ਇਹ ਉਹੀ ਲੋਕ ਨੇ ਮੁੜ ਕੇ ਇੱਕ ਵੱਡਾ ਤਬਕਾ ਜਿਹੜਾ ਤਿਰੰਗੇ ਦੇ ਥੱਲੇ ਤੁਹਾਨੂੰ ਨਜ਼ਰ ਆਉਂਦਾ ਹੈ, ਸਲੂਟ ਦੇਣ ਵੀ ਚਲੇ ਜਾਂਦੇ ਨੇ, ਸਲੂਟ ਲੈ ਵੀ ਲੈਂਦੇ ਨੇ। ਇੱਕ ਬਹੁਤ ਛੋਟਾ ਤਬਕਾ ਹੈ ਜਿਹੜਾ ਖਾਸ ਤੌਰ ਤੇ ਜਿਨ੍ਹਾਂ ਦੇ ਇੰਟਰਸਟ ਜੁੜੇ ਹੋਏ ਨੇ। ਉਹ ਪਹਿਲਾਂ ਵੀ ਜੇ ਤੁਸੀਂ ਮੁਗਲਿਆ ਰਾਜ ਵੇਲੇ ਵੀ ਜਾਂ ਅੰਗਰੇਜ਼ਾਂ ਵੇਲੇ ਵੀ, ਜੇ ਅਸੀਂ ਇਸ ਅੰਗਰੇਜ਼ਾਂ ਵੇਲੇ ਅਸੀਂ ਤਿੰਨ ਹਿੱਸਿਆਂ 'ਚ ਵੰਡੇ ਹੋਏ ਸੀ। ਇੱਕ ਪਾਸੇ ਅੰਗਰੇਜ਼ ਪ੍ਰਸਤ ਸੀ, ਆ ਸਾਰੇ ਰਜਵਾੜੇ ਸਰਦਾਰ ਬਹਾਦਰ ਔਰ ਦੂਜੇ ਤੀਜੇ ਉਹਨਾਂ ਦੇ ਜਿਹੜੇ ਕੁੱਤੇ ਬਣੇ ਹੋਏ ਸੀ। ਇੱਕ ਪਾਸਾ ਇੰਡੀਅਨ ਨੈਸ਼ਨਲਿਸਟ ਜਿਹੜੇ ਗਾਂਧੀ ਦੇ ਖੱਦਰ ਪਹਿਨਦੇ ਸੀ ਕਿ ਜੀ ਅਸੀਂ ਉਹਦੇ ਨਾਲ ਹੈ। ਪਰ ਜਿਹੜਾ ਪੰਥਕ ਪਿੜ ਹੈ ਜਾਂ ਪੰਥਕ ਅਕਾਲੀ ਦਲ ਸੀ 1920s ਦਾ, ਅਲਟੀਮੇਟਲੀ ਸਿੱਖ ਮੇਨ ਸਟ੍ਰੀਮ ਦਾ ਜਿਹੜਾ ਟਾਰਚ ਹੋਲਡਰ ਹੈ ਉਹ ਤਾਂ ਪੰਥ ਦਾ ਉਹ ਹਿੱਸਾ ਹੀ ਸੀ। ਔਰ ਅਲਟੀਮੇਟਲੀ ਫੈਸਲਾ ਵੀ ਜਿਹਨੂੰ ਸ਼ਾਹ ਮੁਹੰਮਦ ਨੇ ਕਿਹਾ ਵੀ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋ ਸੀ ਜਿਹੜੀ ਕਰੇਗਾ ਖਾਲਸਾ ਪੰਥ ਵੀ ਹੈ। ਹੁਣ ਸ਼ਾਹ ਮੁਹੰਮਦ ਨੂੰ ਵੀ ਪਤਾ ਹੈ ਵੀ ਖਾਲਸਾ ਪੰਥ ਕਿਹੜਾ। ਸੋ ਮੈਨੂੰ ਇਹ ਲੱਗਦਾ ਵੀ ਇਸ ਗੱਲ ਦੀ ਕੋਈ ਬਹੁਤੀ ਫਿਕਰ ਕਰਨ ਦੀ ਲੋੜ ਨਹੀਂ ਹੈ। ਔਰ ਅਸੀਂ ਇਹ ਦੇਖਦੇ ਹਾਂ ਵੀ ਇੰਡੀਅਨ ਸਟੇਟ ਕਿਵੇਂ ਇਸ ਤਬਕੇ ਨੂੰ ਵਰਤ ਰਹੀ ਹੈ। ਆ ਫਲੋਰੀਡਾ ਵਾਲੀ ਅਨਫੋਰਚੂਨੇਟ ਘਟਨਾ 12 ਅਗਸਤ ਨੂੰ ਹੁੰਦੀ ਹੈ। ਹਰਜਿੰਦਰ ਸਿੰਘ ਜਿਹੜੇ ਇੱਕ ਯੂ ਟਰਨ ਲੈਣ ਲੱਗੇ, ਜਿਹੜੇ ਨੇ ਉਹ ਮੇਨ ਰੋਡ ਦੇ ਉੱਤੇ ਉਹ ਜਿਹੜੀ ਕਾਰ ਮਗਰੋਂ ਆ ਰਹੀ ਹੈ ਉਹ ਵਿੱਚ ਆ ਕੇ ਵੱਜਦੀ ਹੈ, 3 ਬੰਦੇ ਮਰ ਜਾਂਦੇ ਨੇ। ਹੁਣ 12 ਅਗਸਤ ਤੋਂ ਅਗਲਾ ਹਫਤਾ ਉਹ ਇਹ ਖਬਰ ਵੀ ਕਿਤੇ ਨਹੀਂ ਲੱਗਦੀ ਅਦਰ ਦੈਨ ਕਿ ਉਹਨਾਂ ਦੀ ਕੰਪਨੀ ਨੂੰ ਜਾਂ ਦੂਜਿਆਂ ਨੂੰ ਪਤਾ ਹੋਏਗਾ। ਆਲ ਆਫ ਏ ਸਡਨ ਤੁਸੀਂ ਇਹ ਦੇਖੋ ਵੀ ਜਿਹੜੇ ਇੰਡੀਅਨਸ ਨੂੰ ਨੈਰੇਟਿਵ ਨਹੀਂ ਸੀ ਮਿਲ ਰਿਹਾ ਕਿ ਅਮਰੀਕਾ ਦੇ ਖਿਲਾਫ ਉਹਨਾਂ ਨੇ ਕਹਿਣਾ ਜੋ ਕੁਝ ਅਮਰੀਕਾ ਉਹਨਾਂ ਨਾਲ ਕਰ ਰਿਹਾ, ਆਲ ਆਫ ਏ ਸਡਨ ਅਮਰੀਕਾ ਨੂੰ ਰੇਸਿਸਟ ਔਰ ਜੁਡੀਸ਼ਰੀ ਨਹੀਂ ਔਰ 40 ਸਾਲ ਦੀ ਕੈਦ ਫਲਾਣਾ। ਔਰ ਉਹ ਪੈਟੀਸ਼ਨ ਸ਼ੁਰੂ ਕਰਨ ਵਾਲੀ ਇੱਕ ਹਿੰਦੂ ਬੀਬੀ ਆਸਟ੍ਰੇਲੀਆ ਦੀ ਜਿਹਦਾ ਕੋਈ ਨਾਂ ਨਾ ਪਤਾ, ਔਰ ਫਿਰ ਮਿਲੀਅਨਸ ਦੇ ਵਿੱਚ ਉਹਦੇ ਦਸਤਖਤ ਜਿਹੜੇ ਜੈਨੂਇਨ ਵੀ ਨਹੀਂ ਹੋਣਗੇ। ਇਹ ਆਈਟੀ ਸੈਕਟਰ 'ਚ ਬੈਠੇ ਲੋਕ ਨੇ ਇਹਨਾਂ ਦੀ। ਔਰ ਠੀਕ ਕਿਹਾ ਉਹਦੇ ਫਲੋਰੀਡਾ ਦੇ ਗਵਰਨਰ ਨੇ ਕਿ ਵੀ ਇਹ ਮਾਲਵੇਅਰ ਔਰ ਸਪੈਮ ਕ੍ਰੀਏਟ ਕਰਕੇ ਕਰਦੇ ਨੇ, ਵੀ ਡਿਸਮਿਸ ਇਟ ਐਜ਼ ਅ ਨੌਨਸੈਂਸ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਉਹਦੇ 'ਚ ਤੁਹਾਨੂੰ ਇੱਕਦਮ ਨਜ਼ਰ ਆਏਗਾ ਹਰਸਿਮਰਤ ਕੌਰ ਬਾਦਲ, ਸੁਖਬੀਰ ਬਾਦਲ, ਦੂਜੇ ਇਨਸਾਫ ਹੋਣਾ ਚਾਹੀਦਾ ਹੈ। ਦੂਜਾ ਹੁਣ ਇਹ ਉਹੀ ਲੀਡਰ ਨੇ ਜੇ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਜਸਟਿਨ ਟਰੂਡੋ ਇਨਕਸ਼ਾਫ ਕਰਦੇ ਨੇ, ਤੁਹਾਨੂੰ ਇਸ ਸਾਰੀ ਕਲਾਸ 'ਚੋਂ ਕੋਈ ਨਜ਼ਰ ਨਹੀਂ ਆਇਆ ਕਿ ਭਾਈ ਉਹਨਾਂ ਨੇ ਕਿਹਾ ਹੋਏ ਵੀ ਥੈਂਕ ਯੂ ਕੀਤਾ ਹੋਏ ਜਸਟਿਨ ਟਰੂਡੋ ਦਾ, ਇੰਡੀਆ ਨੂੰ ਕਿਹਾ ਹੋਏ ਵੀ ਅਕਾਊਂਟੇਬਲ ਆਨਸਰੇਬਲ ਹੋ। ਸੋ ਮੈਂ ਸਮਝਦਾ ਵੀ ਇਹ ਕਲਾਸ ਇੰਡੀਅਨ ਸਟੇਟ ਨੇ ਤਿਆਰ ਰੱਖੀ ਹੁੰਦੀ ਹੈ ਸਾਡੇ ਗਲ ਪਾਉਣ ਲਈ ਜਾਂ ਕਿਸੇ ਇਸ਼ੂ ਨੂੰ ਡਿਵੀਏਟ ਕਰਨ ਦੇ ਲਈ। ਪਰ ਜਿਹੜਾ ਪੰਥ ਦਾ ਔਰ ਨੌਜਵਾਨਾਂ ਦਾ, ਔਰ ਮੈਂ ਸਮਝਦਾ ਵੀ 2-3 ਮੌਕੇ ਜਦੋਂ ਅਸੀਂ ਪੰਜਾਬ 'ਚ ਦੇਖਦੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਨਕਾਰਿਆ, 3 ਖੇਤੀ ਕਾਨੂੰਨਾਂ ਦਾ ਵਾਪਸ ਹੋਣਾ ਔਰ ਤਾਜ਼ਾ ਜਿਹੜੀ ਲੈਂਡ ਪੂਲਿੰਗ ਪਾਲਿਸੀ ਸੀ ਜਿਹਨੂੰ ਆਮ ਆਦਮੀ ਪਾਰਟੀ ਰਾਹੀਂ ਲਿਆਂਦਾ ਗਿਆ, ਸੈਂਟਰ ਦੀ ਸਾਇਲੈਂਟ ਹਮਾਇਤ ਸੀ। ਔਰ ਇੱਕ ਸਟੇਜ ਦੇ ਉੱਤੇ ਇੱਕ ਹਿੱਸਾ ਕਿਸਾਨਾਂ ਦਾ ਇਹਨਾਂ ਦੇ ਜਾਲ 'ਚ ਫਸ ਵੀ ਗਿਆ ਸੀ। ਪਰ ਜੋ ਹੀ ਨੌਜਵਾਨਾਂ ਨੇ ਸਟੈਂਡ ਲਿਆ, ਡਾਇਸਪੋਰਾ 'ਚ ਗੱਲ ਉੱਠੀ, ਕਿਸਾਨ ਯੂਨੀਅਨਾਂ ਖੜੀਆਂ ਹੋ ਗਈਆਂ, ਇਹਨਾਂ ਨੂੰ ਉਹ ਵਾਪਸ ਲੈਣਾ ਪਿਆ। ਸੋ ਮੈਨੂੰ ਇਹ ਲੱਗਦਾ ਵੀ ਅਲਟੀਮੇਟਲੀ ਜਿਸ ਪਾਸੇ ਵੱਲ ਪੰਜਾਬ ਨੂੰ ਪੁਸ਼ ਕੀਤਾ ਗਿਆ, ਅੱਜ ਅਸੀਂ ਫਲੱਡਸ ਦੇਖ ਰਹੇ ਹਾਂ ਪੰਜਾਬ, ਆਮ ਪੰਜਾਬ ਦੇ ਲੋਕ ਜਿਨ੍ਹਾਂ ਨੂੰ TV 84 ਦੀ ਸਾਡੀ ਟੀਮ ਨੇ ਵੀ ਉੱਥੇ ਇੰਟਰਵਿਊ ਕੀਤਾ, ਉਹ ਕਹਿ ਰਹੇ ਨੇ ਕਿੱਥੇ ਐਡਮਿਨਿਸਟ੍ਰੇਸ਼ਨ, ਕਿੱਥੇ ਹਰ ਸਾਲ ਇਹੀ ਕੁਝ ਹੁੰਦਾ ਹੈ। ਈਵਨ ਕਾਂਗਰਸ ਦੇ ਵੀ ਜਿਹੜੇ MLA ਇੱਕ ਪ੍ਰਗਟ ਸਿੰਘ ਉਹ ਕਹਿ ਰਿਹਾ ਜੀ ਇਹ ਮੈਨ ਮੇਡ ਨੇ, ਇਹ ਦੂਸਰੇ ਔਰ ਜਿਹੜੇ ਡੀਪਰ ਨੇ ਸਮਝਦੇ ਉਹ ਸਮਝਦੇ ਨੇ ਵੀ ਇਹ ਵਾਟਰ ਨੂੰ ਐਜ਼ ਅ ਵੈਪਨ ਯੂਜ਼ ਕਰ ਰਹੇ ਨੇ ਜਿਵੇਂ 1988 ਦੇ ਵਿੱਚ ਕੀਤਾ ਸੀ। ਔਰ ਇਹੀ ਪਾਰਟ ਮੈਂ ਸਮਝਦਾ ਵੀ ਜਦੋਂ ਕੌਮ ਦੇ ਇੱਕ ਹਿੱਸੇ ਨੂੰ ਇਹ ਸਮਝ ਆਣੀ ਸ਼ੁਰੂ ਹੋ ਜਾਏ ਕਿ ਦੁਸ਼ਮਣ ਬਾਤ ਕਰੇ ਅਨਹੋਣੀ, ਠੀਕ ਹੈ ਇੱਕ ਹਿੱਸਾ ਪ੍ਰਚਾਰ ਦਾ ਵਕਤੀ ਤੌਰ ਤੇ ਸ਼ਿਕਾਰ ਹੋ ਜਾਂਦਾ ਹੈ, ਪਰ ਸਿੱਖਾਂ ਦੀ ਵੱਖਰੀ ਪਛਾਣ, ਆਈਡੈਂਟੀਟੀ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ ਹੈ।
ਉੱਥੋਂ ਦੇ ਹਾਲਾਤਾਂ 'ਚ ਭਾਵੇਂ ਉਹ ਕ੍ਰਾਈਸਿਸ ਹੋਏ, ਲੇਕਿਨ ਤੁਸੀਂ ਦੇਖੋਗੇ ਕਿ ਤੁਹਾਨੂੰ ਪੰਜਾਬ ਦੇ ਪਿੰਡਾਂ ਦਾ ਏਕਾ, ਇੱਕ ਦੂਸਰੇ ਦੀ ਮਦਦ ਕਰਨ ਦੀ ਭਾਵਨਾ, ਕਿਹਨਾਂ ਹਾਲਾਤਾਂ ਦੇ ਵਿੱਚ ਇੱਕ ਦੂਜੇ ਦੇ ਨਾਲ ਖਲੋਤੇ ਨੇ। ਸੋ ਮੈਨੂੰ ਲੱਗਦਾ ਵੀ ਪੰਜਾਬ ਦੇ ਜਾਂ ਸਿੱਖ ਮਾਈਂਡ ਦੀ ਪ੍ਰੋਗਰਾਮਿੰਗ, ਬੇਸ਼ੱਕ ਲੌਂਗ ਟਰਮ ਪਲੈਨਿੰਗ ਸਾਡੇ ਜਿਹੜਾ DNA ਦਾ ਹਿੱਸਾ ਨਾ ਹੋਏ ਸ਼ਾਇਦ, ਉਹਦਾ ਕਾਰਨ ਵੀ ਪੰਜਾਬ ਦੀ ਜੀਓਗ੍ਰਾਫੀਕਲ ਲੋਕੇਸ਼ਨ ਸੀ। ਹਰ ਸਾਲ ਨਵਾਂ ਹਮਲਾਵਰ, ਨਵਾਂ ਚੈਲੰਜ, ਪਰ ਐਮਰਜੈਂਸੀ ਮੈਨੇਜਮੈਂਟ ਨੂੰ ਸਾਡੇ ਤੋਂ ਬਿਹਤਰ ਹੋਰ ਕੋਈ ਹੈਂਡਲ ਕਰਨਾ ਨਹੀਂ ਜਾਣਦਾ। ਸੋ ਮੈਨੂੰ ਲੱਗਦਾ ਹੈ ਕਿ ਜਦੋਂ ਬਾਹਰੋਂ ਇਸ ਗੱਲ ਦੀ ਪੋਜ਼ਿਟਿਵਿਟੀ ਹੋਈ, ਅਮਰੀਕਨ ਇੰਟਰਸਟ ਇਸ ਗੱਲ ਦੇ ਵਿੱਚ ਸ਼ੋ ਹੋਇਆ ਕਿ ਅਮਰੀਕਾ ਉਸ ਖਿੱਤੇ ਦੇ ਵਿੱਚ ਸਿੱਖਾਂ ਨੂੰ ਅੱਡ ਮੁਲਕ ਦੇਣ ਦੀ ਪਲਾਨ ਤੇ ਕੰਮ ਕਰ ਰਿਹਾ ਹੈ, ਇਹਨਾਂ ਦਾ ਵੀ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਆ ਕੇ ਨਾਲ ਰਲੇਗਾ। ਹਾਲਾਂ ਉਹਨਾਂ ਤੋਂ ਖਬਰਦਾਰ ਹੋਣ ਦੀ ਲੋੜ ਹੋਏਗੀ, ਲੇਕਿਨ ਮੈਨੂੰ ਕੋਈ ਭੁਲੇਖਾ ਨਹੀਂ ਹੈ ਕਿ ਪੰਜਾਬ ਦੀ ਧਰਤੀ, ਗੁਰੂਆਂ ਦੀ ਧਰਤੀ, ਜਿੱਥੇ ਆਲਰੇਡੀ ਸਿੱਖਾਂ ਨੇ, ਉਹ ਭਾਵੇਂ ਸਭ ਤੋਂ ਛੋਟਾ ਰਾਜ ਜਿਹੜਾ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦਾ ਸੀ 24 ਘੰਟੇ ਸੀ ਕਿ 48 ਘੰਟੇ ਸੀ, ਪਰ ਅਸੀਂ ਉੱਥੇ ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਮਿਸਲਾਂ, ਸਰਕਾਰੇ ਖਾਲਸਾ ਜੀਓ, ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਰਾਜ ਕੀਤਾ ਹੋਇਆ। ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਉਹ ਨੇਸ਼ਨ ਜਿਹਦੀਆਂ ਹੱਦਾਂ ਜਿਹੜੀਆਂ ਨੇ ਪਾਕਿਸਤਾਨ ਦੇ ਨਾਲ ਜ਼ਾਹਰ ਹੈ ਚੀਨ ਤੱਕ ਲੱਗਣਗੀਆਂ, ਉਹ ਬਹੁਤ ਜਲਦੀ ਜਿਹੜਾ ਹੈ ਉਹ ਲਿਬਰੇਟ ਹੋਏਗਾ। ਸਿਰਫ ਕਿਤੇ ਇੰਟਰਨੈਸ਼ਨਲ ਪਾਵਰ ਦੇ ਬਿਹਾਫ ਦੇ ਉੱਤੇ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਵੱਲੋਂ ਇੱਕ ਸਪੋਰਟ ਲਾਈਨ ਥਰੋ ਕਰਨ ਦੀ ਲੋੜ ਹੈ, ਔਰ ਇਹ ਕੌਮ ਜਿਹੜੀ ਹੈ ਇਹ ਇਸ ਵੇਲੇ ਇਸ ਗੱਲ ਦੇ ਲਈ ਪੂਰੀ ਤਰ੍ਹਾਂ ਮੈਂਟਲੀ, ਔਰ ਮੈਂ ਸਮਝਦਾ ਵੀ ਗਰਾਊਂਡ ਦੇ ਉੱਤੇ ਵੀ, ਔਰ ਤੁਸੀਂ ਖੁਦ ਕਿਹਾ ਸੀ ਵੀ ਪੰਜਾਬ ਜੰਗ ਲਈ ਹਮੇਸ਼ਾ ਇਸ ਵੇਲੇ ਪੂਰੀ ਤਰ੍ਹਾਂ ਤਿਆਰ ਹੈ। ਮੈਂ ਵੀ ਉਸ ਨੂੰ ਹੀ ਦੁਹਰਾਉਂਦਾ ਹੈ ਕਿ ਪੰਜਾਬ ਦੀ ਧਰਤੀ ਤੇ ਸਤਿਗੁਰਾਂ ਦੀ ਇੰਨੀ ਕੁ ਕਮਾਈ ਹੈ, ਸਿੱਖ ਯੋਧਿਆਂ ਦੀ ਇੰਨੀ ਕੁ ਕਮਾਈ ਹੈ। ਹਾਂ, ਰਾਈਟ ਡਾਇਰੈਕਸ਼ਨ, ਰਾਈਟ ਫੋਕਸ, ਰਾਈਟ ਲੀਡਰਸ਼ਿਪ, ਔਰ ਇਸ ਸਾਜ਼ ਨੇ ਗੁੰਜਾਰਾਂ ਪਾ ਦੇਣੀਆਂ ਨੇ, ਜਿਹਨੇ ਵੀ ਠੀਕ ਨੋਟ ਦੇ ਉੱਤੇ ਹੱਥ ਰੱਖਿਆ ਇਸ ਸਾਜ਼ ਦੇ। ਬਿਲਕੁਲ ਡਾਕਟਰ ਸਾਹਿਬ, ਬੜੀਆਂ ਜਿਹੜੀਆਂ ਭਵਿੱਖ ਦੀਆਂ ਵੀ ਤੇ ਪਿਛਲੇ ਲੰਘੇ ਸਮੇਂ ਦੀਆਂ ਵੀ ਜਿਹੜੀਆਂ ਗੱਲਾਂ ਆ, ਇਸ 1 ਘੰਟੇ ਦੇ ਸਮੇਂ ਦੇ ਵਿੱਚ ਤੁਸੀਂ ਦੱਸੀਆਂ ਨੇ। ਕਾਫੀ ਇਤਿਹਾਸਕ ਜਾਣਕਾਰੀ ਦਿੱਤੀ ਤੇ ਨਾਲ ਹੀ ਜਿਹੜਾ ਮੈਨੂੰ ਲੱਗਦਾ ਕਿ ਬੜੇ ਨਵੇਂ ਪਹਿਲੂਆਂ ਦੇ ਉੱਤੇ ਜਿਹੜੀ ਅੱਜ ਦੇ ਸ਼ੋਅ ਦੇ ਵਿੱਚ ਗੱਲਬਾਤ ਹੋਈ ਆ ਕਿ ਜਿੱਥੇ ਸਿੱਖ ਸੋਵਰੈਨਿਟੀ ਦੀ ਗੱਲ ਆ, ਸਿੱਖਾਂ ਦੀ ਐਸਪੀਰੇਸ਼ਨ ਦੀ ਗੱਲ ਆ, ਉੱਥੇ ਜਿਹੜੀਆਂ ਵਰਲਡ ਪਾਵਰਸ ਨੇ ਉਹਨਾਂ ਦੇ ਜਿਹੜੇ ਟ੍ਰੇਡ ਇੰਟਰਸਟ ਨੇ ਇਸ ਖਿੱਤੇ ਦੇ ਵਿੱਚ, ਉਹ ਵੀ ਜਿਹੜੇ ਆ ਕਿਵੇਂ ਰੋਲ ਪਲੇ ਕਰ ਰਹੇ ਆ। ਸਾਰੀ ਨਵੀਂ ਜਿਹੜੀ ਸ਼ਿਫਟ ਪੋਲਿਟਿਕਸ ਦੇ ਵਿੱਚ ਆ ਰਹੀ ਆ। ਤੇ ਸਾਡੇ ਨਾਲ ਜੁੜਨ ਦੇ ਲਈ ਤੇ ਗੱਲਬਾਤ ਕਰਨ ਦੇ ਲਈ ਤੁਹਾਡਾ ਬਹੁਤ ਧੰਨਵਾਦ। ਤੇ ਨਾਲ ਹੀ TV 84 ਦੇ ਸਾਰੇ ਦਰਸ਼ਕਾਂ ਦਾ ਜੋ ਲਗਾਤਾਰ TV 84 ਦੇ ਉੱਤੇ ਜੋ ਹੱਕ ਸੱਚ ਦੀ ਆਵਾਜ਼ ਆ ਉਹਨੂੰ ਸੁਣਦੇ ਨੇ, ਦੇਖਦੇ ਨੇ, ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ। ਤੇ TV 84 ਲਗਾਤਾਰ ਜਿਹੜੀ ਇੱਕ ਨੈਰੇਟਿਵ ਦੀ ਜੰਗ ਆ, ਸੰਘਰਸ਼ ਆ, ਉਹ ਕਰ ਰਿਹਾ ਆ, ਜਿੱਥੇ ਸਰਕਾਰਾਂ ਵੱਲੋਂ ਲਗਾਤਾਰ ਜਿਹੜੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ, ਪਰ ਤੁਹਾਡੀ ਸਪੋਰਟ ਦੇ ਨਾਲ ਲੱਖਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਹਰ ਮਹੀਨੇ ਜਿਹੜਾ ਆ TV 84 ਦੇ ਉੱਤੇ ਜਿਹੜੇ ਐਨਾਲਿਸਿਸ ਨੇ, ਖਬਰਾਂ ਨੇ, ਉਹ ਦੇਖਦੇ ਆ, ਸੁਣਦੇ ਆ। ਤੇ TV 84 ਵੱਲੋਂ ਜਿਹੜੇ ਨਵੇਂ ਪਲੇਟਫਾਰਮ ਲਾਂਚ ਕੀਤੇ ਗਏ ਆ, ਖਾਸ ਤੌਰ ਦੇ ਉੱਤੇ TV 84 ਦੀ ਐਂਡਰੋਇਡ ਐਪ ਤੇ TV 84 ਦੀ ਐਪਲ ਪ੍ਰੋਡਕਟਸ ਦੀ iOS ਐਪ ਜਿਹੜੀ ਆ ਉਹ ਤੁਸੀਂ ਆਪਣੇ ਮੋਬਾਈਲ ਫੋਨਸ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ, ਜਿੱਥੇ ਤੁਸੀਂ TV 84 ਦੀ 24 ਆਵਰ ਜਿਹੜੀ ਸਰਵਿਸ ਆ ਉਹਨੂੰ ਦੇਖ ਸਕਦੇ ਹੋ। ਤੇ ਨਾਲ ਹੀ ਜਿਹੜੇ TV 84 ਦੇ ਪ੍ਰੋਗਰਾਮਸ ਨੇ ਉਹ ਦੇਖ ਸਕਦੇ ਹੋ, ਖਬਰਾਂ ਪੜ੍ਹ ਸਕਦੇ ਹੋ ਪੰਜਾਬੀ ਵਿੱਚ ਵੀ ਤੇ ਅੰਗਰੇਜ਼ੀ ਵਿੱਚ ਵੀ। ਤਾਂ ਤੁਸੀਂ ਜ਼ਰੂਰ ਇਹਨਾਂ ਐਪਸ ਨੂੰ ਡਾਊਨਲੋਡ ਕਰੋ ਤੇ ਨਾਲ ਹੀ ਜਿਹੜੀਆਂ ਹੋਰ ਜਾਣਕਾਰੀਆਂ, ਖਬਰਾਂ ਦੇ ਲਈ ਤੁਸੀਂ tv84.com ਜਿਹੜੀ ਵੈਬਸਾਈਟ ਆ ਉਹਨੂੰ ਵੀ ਵਿਜ਼ਿਟ ਕਰ ਸਕਦੇ ਹੋ। ਤੇ ਜੇ ਤੁਸੀਂ TV 84 ਦੇ ਇਸ ਸਾਰੇ ਯਤਨ ਦੇ ਵਿੱਚ ਆਪਣਾ ਸਹਿਯੋਗ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ tv84.com/donate ਦੇ ਉੱਤੇ ਜਾ ਕੇ ਜਿਹੜਾ ਆਪਣਾ ਦਸਵੰਧ ਆ ਉਹ ਵੀ TV 84 ਨੂੰ ਦੇ ਸਕਦੇ ਹੋ, ਜਾਂ ਫਿਰ ਤੁਸੀਂ TV 84 ਦਾ ਜਿਹੜਾ ਐਡਰੈਸ ਆ ਉਸ ਦੇ ਉੱਤੇ ਆਪਣੇ ਚੈੱਕ ਬਣਾ ਕੇ ਵੀ TV 84 ਦੇ ਨਾਮ ਦੇ ਉੱਤੇ ਭੇਜ ਸਕਦੇ ਹੋ, ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹੀ ਜਿਹੜਾ TV 84 ਆ ਉਹ ਚੱਲ ਰਿਹਾ। ਤੇ ਇਸ ਤੋਂ ਇਲਾਵਾ IPTV ਦੇ ਉੱਤੇ ਤੁਸੀਂ TV 84 ਨੂੰ ਦੇਖ ਸਕਦੇ ਹੋ ਤੇ YouTube ਦੇ ਉੱਤੇ ਵੀ ਤੁਸੀਂ ਹੋਰ ਜਿਹੜੇ ਤੁਹਾਡੇ ਦੋਸਤ ਮਿੱਤਰ ਨੇ ਉਹਨਾਂ ਤੱਕ ਵੀ ਜਿਹੜੀਆਂ TV 84 ਦੀਆਂ ਵੀਡੀਓਜ਼ ਨੇ ਉਹ ਜ਼ਰੂਰ ਸ਼ੇਅਰ ਕਰੋ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤੇ ਉਦੋਂ ਤੱਕ ਰੱਬ ਰੱਖਾ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।